ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤਾਂ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨਗੇ ਪ੍ਰਵੀਨ ਸ਼ਰਮਾ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰ ਰਿਹਾ ਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪੋਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਸਨਾ ਜੇਤੂ ਜਿਨ੍ਹਾਂ ਦਾ ਫੋਨ ਨੰਬਰ 4082722500। ਕ੍ਰਿਸ਼ਨ ਧਨੋਤਾ ਜੀ ਜੁੱਬਾ ਸਿਟੀ ਤੋਂ, ਬਚਿੱਤਰ ਸਿੰਘ ਜੀ ਚਾਹਲ ਪ੍ਰੈਜ਼ਨੋ ਤੋਂ, ਮਹਿੰਦਰ ਸਿੰਘ ਤੇ ਮਨਜੀਤ ਕੌਰ ਤੱਕਰ ਮੋਡੈਸਟੋ, ਜਸਪਾਲ ਸਿੰਘ ਜੀ ਸੈਕਰਾਮੈਂਟੋ ਤੋਂ, ਪ੍ਰਿਤਪਾਲ ਸਿੰਘ ਜੀ ਟਰਲਕ, ਜੱਸੀ ਗਿੱਲ ਪਲਮਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ, ਸਟੋਨ ਸਰਕਲ ਵਾਲੇ ਬਜ਼ੁਰਗ ਬੇਕਰਸਫੀਲਡ ਤੋਂ ਬਹੁਤ ਬਹੁਤ ਆਪ ਸਭ ਦਾ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਜੀ ਪ੍ਰਵੀਨ ਸ਼ਰਮਾ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਬਲਵਿੰਦਰ ਜੀ। ਔਰ ਇਸ ਵੇਲੇ ਵਿਸ਼ਵ ਭਰ ਦੇ ਵਿੱਚ ਜਿੰਨੇ ਵੀ ਸਰੋਤੇ ਵੀ ਸਾਨੂੰ ਪੰਜਾਬੀ ਰੇਡੀਓ USA ਤੇ ਸੁਣ ਰਹੇ ਆ, ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਤੇ ਜੀ ਆਪਾਂ ਖਬਰਾਂ ਤੇ ਨਜ਼ਰ ਮਾਰਦੇ ਹਾਂ। ਖਹਿਰਾ ਨੇ ਚੋਣ ਜ਼ਾਬਤੇ ਦੀ ਕੀਤੀ ਉਲੰਘਣਾ। ਦੇਖੋ, ਜਿਹੜੀਆਂ ਨਗਰ ਨਿਗਮ ਦੀਆਂ ਅਸਲ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਨਾ 32 ਨਗਰ ਪੰਚਾਇਤਾਂ ਦੀਆਂ, ਔਰ ਜਲੰਧਰ, ਸ਼੍ਰੀ ਅੰਮ੍ਰਿਤਸਰ ਸਾਹਿਬ ਔਰ ਜਿਹੜੀ ਪਟਿਆਲਾ ਦੇ ਵਿੱਚ, ਉਹਦੇ ਦੌਰਾਨ ਕੀ ਸੀਗਾ ਬਲਵਿੰਦਰ ਜੀ ਕਿ ਜਿਹੜਾ ਚੋਣ ਪ੍ਰਚਾਰ ਆ ਉਹ 4 ਵਜੇ ਬੰਦ ਹੋ ਗਿਆ ਸੀ, ਜਦ ਕਿ 4:30 ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਜਿਹੜੇ ਆ ਉਹ ਜਲੰਧਰ ਦੇ ਵਿੱਚ 22 ਨੰਬਰ ਵਾਰਡ ਸ਼ਾਇਦ ਉੱਥੇ ਕੋਈ ਪੈਂਦਾ ਵਾ, ਉੱਥੇ ਚੋਣ ਪ੍ਰਚਾਰ ਕਰ ਰਹੇ ਸੀ। ਤੇ ਇਹ 5 ਵਜੇ ਤੱਕ ਦੱਸਦੇ ਆ ਕਿ ਜਲੰਧਰ ਦੇ ਗੜਾ ਇਲਾਕੇ ਦੇ ਵਿੱਚ ਉਹਨਾਂ ਨੇ ਚੋਣ ਰੈਲੀ ਨੂੰ ਸੰਬੋਧਨ ਕੀਤਾ, ਤੇ ਇਸ ਕਰਕੇ ਉਹਨਾਂ ਨੇ ਚੋਣ ਜ਼ਾਬਤੇ ਦੀ ਉਲੰਘਣਾ ਦੇ ਜਿਹੜੇ ਉਹਨਾਂ ਤੇ ਦੋਸ਼ ਲੱਗੇ ਆ। ਔਰ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਚੋਣ ਪ੍ਰਚਾਰ ਖਤਮ ਹੋ ਗਿਆ ਤੇ ਤੁਸੀਂ ਚੋਣ ਪ੍ਰਚਾਰ ਕਰ ਰਹੇ ਹੋ, ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਮੈਨੂੰ ਚੋਣ ਪ੍ਰਚਾਰ ਦੇ ਸਮੇਂ ਬਾਰੇ ਪੂਰੀ ਜਾਣਕਾਰੀ ਨਹੀਂ ਸੀ, ਤੇ ਉਹ ਕਹਿੰਦੇ ਕਿ 5 ਵਜੇ ਦਾ ਸਮਾਂ ਸ਼ਾਇਦ ਉਹਨਾਂ ਨੂੰ ਲੱਗਿਆ, ਤੇ ਜਲਸੇ ਜਲੂਸ ਜਿਹੜਾ ਕਰਨ ਦਾ ਅਸਲ ਸਮਾਂ ਸੀ ਉਹ 4 ਵਜੇ ਤੱਕ ਹੀ ਸੀਗਾ। ਤੇ ਉਹ ਕਹਿੰਦੇ ਕਿ ਮੇਰੀ ਸਪੀਚ ਜਿਹੜੀ ਆ ਉਹ ਲੰਬੀ ਚੱਲੀ ਗਈ ਸ਼ਾਇਦ। ਖੈਰ ਦੇਖੋ ਜੋ ਵੀ ਰਿਹਾ, ਬਟ ਖਹਿਰਾ ਸਾਹਿਬ ਸੰਜੀਦਾ ਔਰ ਗੰਭੀਰ ਲੋਕਾਂ ਦੇ ਵਿੱਚੋਂ ਮੰਨੇ ਜਾਂਦੇ ਆ ਅਸਲ ਦੇ ਵਿੱਚ। ਔਰ ਜੇ ਵਿਰੋਧੀ ਧਿਰ ਦਾ ਨੇਤਾ ਬਲਵਿੰਦਰ ਜੀ ਇਹ ਗੱਲ ਕਵੇ ਕਿ ਮੈਨੂੰ ਸਮੇਂ ਦਾ ਪਤਾ ਨਹੀਂ ਸੀ, ਤਾਂ ਹਾਸੋਹੀਣੀ ਦੀ ਗੱਲ ਜਾਪਦੀ ਆ। ਇਹ ਨਹੀਂ ਸੀ ਹੋਣਾ ਚਾਹੀਦਾ। ਖਹਿਰਾ ਸਾਹਿਬ ਮਰਿਆਦਾ ਰੱਖਣ ਵਾਲੇ ਬੰਦੇ ਆ, ਸੰਵਿਧਾਨਿਕ ਅਹੁਦੇ ਤੇ ਇਸ ਵੇਲੇ ਹੈਗੇ ਆ, ਪਰ ਜਿਸ ਤਰੀਕੇ ਨਾਲ ਪਿਛਲੇ ਵਾਰੀ ਗੱਲਾਂ ਗਾਲੀ ਗਲੋਚਾਂ ਸੁਣੀਆਂ ਸੀਗੀਆਂ, ਤੇ ਲੱਗਦਾ ਕਿ ਖਹਿਰਾ ਸਾਹਿਬ ਵੀ ਹੁਣ ਦੂਜੇ ਨੇਤਾਵਾਂ ਦੀ ਲਿਸਟ ਦੇ ਵਿੱਚ ਸ਼ੁਮਾਰ ਹੋ ਜਾਣਗੇ ਛੇਤੀ। ਜੀ 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 ਬਿਲਕੁਲ, ਕੋਈ ਬਹੁਤਾ ਅਸਰ ਨਹੀਂ ਹੋਇਆ। ਪਰ ਮੈਂ ਇੱਕ ਗੱਲ ਜ਼ਰੂਰ ਪੁੱਛਦੀ ਹਾਂ ਕਿ ਜਿਸ ਤਰ੍ਹਾਂ ਬਹੁਤ ਵਾਰੀ ਆਪਾਂ ਸੁਣਦੇ ਹਾਂ ਕਿ ਚੋਣ ਜ਼ਾਬਤੇ ਦੀ ਉਲੰਘਣਾ ਹੋ ਗਈ, ਮੋਦੀ ਨੇ ਵੀ ਕੀਤੀ ਆ, ਬਹੁਤ ਸਾਰੇ ਲੀਡਰ ਕਰਦੇ, ਕੀ ਇਹਨਾਂ ਤੇ ਕੋਈ ਐਕਸ਼ਨ ਵੀ ਲਿਆ ਜਾਂਦਾ ਹੈ ਬਾਅਦ ਵਿੱਚ? ਦੇਖੋ, ਐਕਸ਼ਨ ਕਿਹਨੇ ਲੈਣਾ ਵਾ ਹੁਣ? ਜੇ ਤੁਸੀਂ ਕਾਂਗਰਸ ਦੀ ਸਟੇਟਮੈਂਟ ਦੇਖੋ ਜਿਹੜੀ ਅਖਬਾਰਾਂ ਦੇ ਵਿੱਚ ਛਪੀ ਹੈ ਬਕਾਇਦਾ ਤੌਰ ਤੇ, ਉਹ ਕਹਿੰਦੇ ਕਿ ਜਿਹੜਾ ਚੋਣ ਕਮਿਸ਼ਨ ਆ ਉਹ ਤੇ ਕਠਪੁਤਲੀ ਹੈ ਮੋਦੀ ਸਰਕਾਰ ਦੀ, ਤੇ ਬਕਾਇਦਾ ਕਾਂਗਰਸ ਪਾਰਟੀ ਨੇ ਦੋਸ਼ ਲਾਇਆ ਵਾ ਕਿ ਉਹ ਇਸ ਤਰੀਕੇ ਨਾਲ ਵਿਚਰ ਰਹੇ ਆ ਜਿਵੇਂ ਉਹ ਮੋਦੀ ਸਰਕਾਰ ਦੀ ਕਠਪੁਤਲੀ ਹੋਵੇ। ਇਹ ਹੋਣੀ ਚਾਹੀਦੀ ਅਸਲ ਦੇ ਵਿੱਚ, ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਵਾ। ਜੇ ਕੋਈ ਬੰਦਾ ਸੰਵਿਧਾਨਿਕ ਤੌਰ ਤੇ ਕਿਸੇ ਕਮਿਸ਼ਨ ਦੀ ਜਾਂ ਕਿਸੇ ਆਪਾਂ ਕਹਿ ਲਈਏ ਜ਼ਾਬਤੇ ਦੀ ਉਲੰਘਣਾ ਕਰਦਾ ਵਾ, ਤੇ ਉਹਦੇ ਵਿਰੁੱਧ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਪਰ ਹਾਲੇ ਤੱਕ ਘੱਟ ਹੀ ਸੁਣਿਆ ਕਾਨੂੰਨੀ ਕਾਰਵਾਈਆਂ ਬਾਰੇ। ਹਾਂ, ਇਹਨਾਂ ਵੱਲੋਂ ਜਿਹੜੇ ਐਲੀਗੇਸ਼ਨ ਲੱਗਦੇ ਇੱਕ ਦੂਜੇ ਤੇ, ਉਹਨਾਂ ਬਾਰੇ ਬਹੁਤ ਸੁਣਿਆ ਬਲਵਿੰਦਰ ਜੀ। ਜੀ ਹਾਂਜੀ ਬਿਲਕੁਲ, ਉਹ ਚੁੰਝ ਚਰਚਾ ਹੀ ਰਹਿ ਜਾਂਦੀ ਆ। ਤੇ ਅੱਗੇ ਆਪਾਂ ਇੱਕ ਮਹਿਲਾ ਅਕਾਲੀ ਉਮੀਦਵਾਰ ਦੀ ਗੱਲ ਕਰਦੇ ਹਾਂ ਕਿ ਉਸਦਾ ਪਤੀ ਸ਼ਰਾਬ ਸਮੇਤ ਕਾਬੂ। ਹਾਂਜੀ ਬਿਲਕੁਲ, ਪੰਚਾਇਤਾਂ ਦੀਆਂ ਨਗਰ ਪੰਚਾਇਤਾਂ ਦੀਆਂ ਵੋਟਾਂ ਪੈ ਰਹੀਆਂ ਨੇ, ਤੇ ਹੰਡਿਆਇਆ ਦੇ ਵਿੱਚ ਅਕਾਲੀ ਦਲ ਦੀ ਉਮੀਦਵਾਰ ਆ ਬੀਬੀ ਹਰਜਿੰਦਰ ਕੌਰ ਮਿਹਰਮੀਆਂ, ਤੇ ਉਹਨਾਂ ਦੇ ਪਤੀ ਨੇ ਮੱਖਣ ਸਿੰਘ, ਤੇ ਉਹਨਾਂ ਨੂੰ ਪੁਲਿਸ ਨੇ ਇੱਕ ਗੱਡੀ ਤੇ 31 ਪੇਟੀਆਂ ਸ਼ਰਾਬ ਦੇ ਸਮੇਤ ਗ੍ਰਿਫਤਾਰ ਕੀਤਾ ਵਾ। ਤੇ ਜਿਹੜੀ ਗੱਡੀ ਫੜੀ ਆ ਉਹਨੂੰ ਤਾਂ ਮੱਖਣ ਸਿੰਘ ਕਹਿੰਦਾ ਵੀ ਮੇਰੀ ਗੱਡੀ ਆ, ਪਰ ਉਹ ਗੱਡੀ ਦੇ ਵਿੱਚ ਪਈ ਸ਼ਰਾਬ ਨੂੰ ਕਹਿੰਦਾ ਕਿ ਇਹ ਮੇਰੀ ਨਹੀਂ ਆ। ਸੋ ਪੁਲਿਸ ਕਹਿੰਦੀ ਹੈ ਕਿ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਮਾਮਲਾ ਦਰਜ ਕਰ ਲਿਆ, ਤੇ ਇਸ ਕਰਕੇ ਗ੍ਰਿਫਤਾਰੀ ਉਹਦੀ ਹੋ ਗਈ ਆ। ਤੇ ਇਹ ਦੱਸਦੀ ਹੈ ਪੁਲਿਸ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਵੋਟਰਾਂ ਨੂੰ ਭਰਮਾਉਣ ਦੇ ਲਈ ਕੀਤੀ ਜਾਣੀ ਸੀਗੀ। ਦੇਖੋ ਜ਼ਾਹਰ ਜੀ ਗੱਲ ਹੈ, 31 ਮਾਰਚ ਅੱਗੇ ਆਉਣ ਵਾਲੀ ਹੈ, ਤੇ ਏਡਾ ਕੋਈ ਬੰਦਾ ਪੰਜਾਬ ਦੇ ਵਿੱਚ ਸਾਰੇ ਸਿਆਣੇ ਆ, ਤੇ ਕੋਈ ਬੰਦਾ ਏਡਾ ਸਟਾਕ ਤਾਂ ਰੱਖਦਾ ਨਹੀਂ ਕਿ ਉਹ 30-32 ਪੇਟੀਆਂ ਪਹਿਲਾਂ ਸਟਾਕ ਕਰਕੇ ਰੱਖ ਲਏ, ਹਨਾ। ਤਾਂ ਜ਼ਾਹਰ ਜੀ ਗੱਲ ਹੈ ਕਿ ਚੋਣਾਂ ਦੇ ਵਿੱਚ ਵਰਤੀ ਜਾਣੀ ਸੀ, ਪਰ ਪੁਲਿਸ ਨੂੰ ਅਸਲ ਦੇ ਵਿੱਚ ਇੱਕ ਖੇਪ ਦੇ ਨਾਲ ਸੀਮਿਤ ਨਹੀਂ ਸੀ ਰਹਿਣਾ ਚਾਹੀਦਾ। ਦੂਜੀਆਂ ਜਿਹੜੀਆਂ ਪਾਰਟੀਆਂ ਦੇ ਉਮੀਦਵਾਰ ਨੇ ਜਾਂ ਹੋਰ ਜਿਹੜੇ ਇਸੇ ਪਾਰਟੀ ਦੇ ਉਮੀਦਵਾਰ ਨੇ, ਉਹਨਾਂ ਤੇ ਵੀ ਬਾਜ਼ ਰੱਖ ਰੱਖਣੀ ਚਾਹੀਦੀ ਸੀ। ਪਰ ਇੱਕ ਨਕਾਰਾਤਮਕ ਪੱਖ ਹੈ ਕਿ ਸਾਡੇ ਲੋਕ ਪਹਿਲਾਂ ਦਾਰੂਆਂ ਪੀਂਦੇ ਨੇ, ਫਿਰ ਨਸ਼ੇ ਦੇ ਵਿੱਚ ਨੁਮਾਇੰਦੇ ਚੁਣ ਲੈਂਦੇ ਨੇ, ਜਿਹੇ ਜਿਹੇ ਨਸ਼ੇ ਦੇ ਨਾਲ ਵੋਟਾਂ ਪਾਈਆਂ ਹੁੰਦੀਆਂ ਫਿਰ ਉਹ ਜੋ ਉਹਨਾਂ ਨੂੰ ਰਾਜ ਮਿਲ ਜਾਂਦਾ। ਜੀ
ਜੀ ਜੀ ਬਿਲਕੁਲ, ਬਹੁਤੀ ਜਿਹੜੀ ਮੰਦਭਾਗੀ ਆ ਕਿ ਜਿਹੜੀ ਪਾਰਟੀ ਦਾ ਉਹ ਮੈਂਬਰ ਨਹੀਂ ਸੀ ਹੋਣੇ ਚਾਹੀਦੇ ਅਕਾਲੀ ਦੇ, ਗੱਲ ਉਹ ਆ ਕਿ ਉਹਨਾਂ ਦੇ ਉਹ ਉਮੀਦਵਾਰ ਆ। ਤੇ ਹੁਣ ਪੁਲਿਸ ਦੀ ਜੇ ਗੱਲ ਕਰੀਏ ਕਿ ਪੁਲਿਸ ਨਹੀਂ ਪੁੱਛ ਸਕੂਗੀ ਮੁਲਜ਼ਮਾਂ ਤੇ ਗਵਾਹ ਦੀ ਜਾਤ ਨੂੰ। ਦੇਖੋ ਐਚ.ਸੀ. ਅਰੋੜਾ ਨੇ ਇੱਕ ਬਹੁਤ, ਬਲਵਿੰਦਰ ਜੀ ਉਹ ਸੁਲਝੇ ਹੋਏ ਵਕੀਲ ਨੇ ਔਰ ਬਹੁਤ ਸੰਜੀਦਾ ਮੁੱਦਿਆਂ ਤੇ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਅਪਰੋਚ ਕਰਦੇ ਆ। ਉਹਨਾਂ ਨੇ ਲੋਕ ਹਿੱਤ ਪਟੀਸ਼ਨ ਦਾਇਰ ਕੀਤੀ ਸੀਗੀ ਤੇ ਉਸ ਪਟੀਸ਼ਨ ਦੇ ਦੌਰਾਨ ਨਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਹੁਣ ਉਸ ਪਟੀਸ਼ਨ ਦੇ ਦੌਰਾਨ ਜਿਹੜੀ ਗੱਲ ਸਾਹਮਣੇ ਆਈ ਹੈ ਜਾਂ ਹੁਕਮ ਸਾਹਮਣੇ ਆਇਆ ਉਹ ਇਹ ਆ ਕਿ ਪੰਜਾਬ ਪੁਲਿਸ ਦੀ FIR ਦਰਜ ਦੇ ਵਿੱਚ ਜਿਹੜਾ ਜਾਤੀ ਦਰਸਾਉਣ ਵਾਲਾ ਕਾਲਮ ਉਹ ਖਤਮ ਹੋ ਜਾਊਗਾ ਤੇ ਨਾਲ ਹੀ ਜਿਹੜੀਆਂ ਪੁਲਿਸ ਦੀਆਂ ਹੋਰ ਕਾਰਵਾਈਆਂ ਵਾ ਉਹਨਾਂ ਦੇ ਵਿੱਚ ਮੁਲਜ਼ਮਾਂ ਤੇ ਗਵਾਹਾਂ ਦੀ ਜਿਹੜੀ ਜਾਤ ਦਰਜ ਕਰਨ ਦੀ ਰਵਾਇਤ ਆ ਉਹ ਵੀ ਖਤਮ ਹੋ ਜੂਗੀ। ਤੇ ਹੁਣ ਇਹਨੂੰ ਅਮਲੀ ਰੂਪ ਦੇ ਵਿੱਚ ਲਾਗੂ ਕਰਨ ਦੇ ਲਈ UT ਚੰਡੀਗੜ੍ਹ ਤੇ ਪੰਜਾਬ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਆ। ਤੇ ਹੁਣ ਜਿਹੜੇ IGP ਨੇ ਨਵੀਨ ਸੈਣੀ, ਉਹਨਾਂ ਨੇ ਲਿਖਤੀ ਜਵਾਬ ਬਕਾਇਦਾ ਦਾਖਲ ਕੀਤਾ ਵਾ ਹਾਈ ਕੋਰਟ ਦੇ ਵਿੱਚ ਤੇ ਉਹ ਕਹਿੰਦੇ ਕਿ ਪੰਜਾਬ ਸਰਕਾਰ ਵੀ ਮੰਨਦੀ ਹੈ ਗੱਲ ਕਿ 1934 ਦਾ ਜਿਹੜਾ ਐਕਟ ਆ ਉਹਦੇ ਮੁਤਾਬਕ ਜਾਤ ਲਿਖਣ ਦੀ ਜਿਹੜੀ ਰਵਾਇਤ ਆ ਉਹਦੀ ਅਜੋਕੇ ਸਮੇਂ ਦੇ ਵਿੱਚ ਕੋਈ ਮਹੱਤਤਾ ਨਹੀਂ। ਸੋ ਇਸ ਕਰਕੇ ਇਹ ਜਿਹੜੇ ਮਾਮਲੇ ਆ, ਸ਼ਰਤ ਇਹ ਹੈ ਕਿ ਜਿਹੜੇ ਮਾਮਲੇ ਆ ਦਲਿਤਾਂ ਤੇ ਜਾਂ ਕਬੀਲੀ ਦੇ ਨਾਲ ਵਧੀਕੀਆਂ ਤੇ ਸੰਬੰਧਿਤ ਨਾ ਹੋਣ। ਸੋ ਹੁਣ ਭਰੋਸਾ ਦਿਵਾਇਆ ਗਿਆ ਹਾਈ ਕੋਰਟ ਨੂੰ ਕਿ ਇਹ ਜਿਹੜੀ ਪੁਲਿਸ ਰਿਕਾਰਡ ਦੇ ਵਿੱਚ ਜਾਤ ਜਿਹੜੀ ਦਰਜ ਨਹੀਂ ਕੀਤੀ ਜਾਊਗੀ। ਤੇ ਹਰਿਆਣਾ ਸਰਕਾਰ ਪਹਿਲੇ ਕਰ ਚੁੱਕੀ ਆ ਕਿ ਪੁਲਿਸ ਰਿਕਾਰਡ ਦੇ ਵਿੱਚ ਮੁਲਜ਼ਮਾਂ ਦੀ ਜਾਂ ਗਵਾਹਾਂ ਦੀ ਜਾਤ ਨਾ ਲਿਖੀ ਜਾਵੇ। ਸੋ ਮੰਗ ਕੀਤੀ ਗਈ ਸੀ ਕਿ ਜਿਹੜੀ ਜਾਂਚ ਅਫਸਰਾਂ ਨੂੰ ਵੀ ਉਪਰੋਕਤ ਦਸਤਾਵੇਜ਼ਾਂ ਦੇ ਵਿੱਚ ਮੁਲਜ਼ਮਾਂ ਜਾਂ ਗਵਾਹਾਂ ਦੀ ਜਾਤ ਜਾਂ ਧਰਮ ਦਾ ਜ਼ਿਕਰ ਕਰਨ ਤੋਂ ਰੋਕਿਆ ਜਾਵੇ। ਸੋ ਇਸੇ ਕਰਕੇ ਹਾਈ ਕੋਰਟ ਨੇ ਜਵਾਬ ਵੀ ਮੰਗਿਆ ਸੀਗਾ। ਦੇਖੋ ਅਸਲ ਦੇ ਵਿੱਚ ਗੱਲ ਕੀ ਹੈ ਕਿ ਜਦੋਂ ਕੋਈ ਬੰਦਾ ਇੱਕ ਹਿਰਾਸਤੀ ਵਜੋਂ ਜੇਲ੍ਹ ਦੇ ਵਿੱਚ ਆਉਂਦਾ ਜਾਂ ਕਿਸੇ ਮਾਮਲੇ ਦੇ ਵਿੱਚ ਆਉਂਦਾ ਜਾਂ ਸਜ਼ਾ ਯਾਫਤਾ ਜਾਂ ਆਪਾਂ ਕਹਿ ਲਈਏ ਕਿ ਵਿਚਾਰ ਅਧੀਨ ਹੁੰਦਾ ਤਾਂ ਉਦੋਂ ਕੀ ਹੁੰਦਾ, ਜਦੋਂ ਉਹਦੀ ਜਾਤ ਦਰਜ ਹੁੰਦੀ ਹੈ ਤਾਂ ਉਦੋਂ ਜਾਤੀ ਸ਼ਬਦ ਜਿਹੜੇ ਆ ਉਹਨੂੰ ਸੁਣਨੇ ਪੈਂਦੇ ਜੇਲ੍ਹ ਦੇ ਵਿੱਚ, ਕਿਉਂਕਿ ਆਮ ਹੀ ਜੇਲ੍ਹ ਦਾ ਇੱਕ ਮਾਹੌਲ ਹੁੰਦਾ ਉਹ ਫਲਾਨਿਆਂ ਉਹ ਜਾਤ ਦੇ ਨਾਲ ਬੁਲਾਇਆ ਜਾਂਦਾ ਵਾ। ਇਹ ਚੀਜ਼ਾਂ ਖਤਮ ਹੋਣੀਆਂ ਚਾਹੀਦੀਆਂ ਨੇ। ਮੈਂ ਤਾਂ ਇੱਥੋਂ ਤੱਕ ਹੱਕ ਦੇ ਵਿੱਚ ਹਾਂ ਕਿ ਸਾਡੇ ਸਮਾਜ ਦੇ ਵਿੱਚੋਂ ਵੀ ਇਹ ਜਿਹੜੀ ਚੀਜ਼ ਆ ਖਤਮ ਹੋਣੀ ਚਾਹੀਦੀ ਹੈ। ਬਟ ਦੁੱਖ ਦੀ ਗੱਲ ਆ ਕਿ ਸਾਡੀਆਂ ਜਿਹੜੀਆਂ ਸਿਆਸੀ ਪਾਰਟੀਆਂ ਵਾ ਉਹ ਰਾਜ ਹੀ ਉਹਨਾਂ ਨੂੰ ਕੁਰਸੀਆਂ ਇਸ ਕਰਕੇ ਨਸੀਬ ਹੋ ਰਹੀਆਂ ਕਿ ਉਹ ਇੱਕ ਦੂਜੇ ਦੇ ਵਿੱਚ ਜਾਤੀਆਂ ਦਾ ਪਾੜਾ ਜਾਂ ਧਰਮਾਂ ਦਾ ਫਿਰਕਿਆਂ ਦਾ ਪਾੜਾ ਵਧਾਈ ਰੱਖਦੀਆਂ। ਬਟ ਇਹ ਜਿਹੜਾ ਕਦਮ ਆ ਇਹ ਸ਼ਲਾਘਾਯੋਗ ਹੈ। ਇਹ ਖਤਮ ਹੋਣਾ ਚਾਹੀਦਾ ਸੀਗਾ, ਚਿਰਕੁਣੀ ਮੰਗ ਸੀਗੀ, ਪਰ ਹੁਣ ਖਤਮ ਹੋਣ ਜਾ ਰਿਹਾ ਤੇ ਇਹ ਚੰਗਾ ਕਦਮ ਕਿਹਾ ਜਾ ਸਕਦਾ ਜੀ। ਬਿਲਕੁਲ ਜੀ, ਪਰ ਦੇਖਦੇ ਆ ਫੋਲੋ ਕਰਦੇ ਆ ਜਾਂ ਨਹੀਂ ਕਰਦੇ, ਪਰ ਜੇ ਕਾਨੂੰਨ ਬਣ ਜਾਏ ਤਾਂ ਫਿਰ ਬਹੁਤ ਵਧੀਆ ਹੈ। ਤੇ ਅੱਗੇ ਗੱਲ ਕਰਦੇ ਆ, ਸੂਬੇ 'ਚ 1,22,000 ਪੈਨਸ਼ਨਰ ਜਾਲੀ। ਬਲਵਿੰਦਰ ਜੀ ਦੇਖੋ ਸਾਡੇ ਨਾ ਇੱਕ ਬੜਾ ਨਕਾਰਾਤਮਕ ਜੀ ਗੱਲ ਹੈ ਕਿ ਸਾਰੀਆਂ ਗੱਲਾਂ ਹੀ ਜਦੋਂ ਸਿਸਟਮ ਦੀ ਗੱਲ ਕਰਨ ਲੱਗ ਪਈਏ ਨਾ, ਪੜਚੋਲ ਕਰਨ ਲੱਗ ਪਈਏ ਤੇ ਲੱਗਦਾ ਕਿ ਆਹ ਵੀ ਗਲਤ ਆ, ਉਹ ਵੀ ਗਲਤ ਹੈ, ਇਹ ਵੀ ਗਲਤ ਹੈ, ਸਾਰਾ ਹੀ ਗਲਤ ਲੱਗਦਾ ਵਾ। ਕਿਉਂਕਿ ਅਸੀਂ ਬਾਹਰਲੇ ਦੇਸ਼ਾਂ ਦਾ ਕਾਨੂੰਨ ਜਾਂ ਉੱਥੋਂ ਦੀਆਂ ਚੀਜ਼ਾਂ ਪੜ੍ਹੀ ਦੀਆਂ ਤੇ ਫਿਰ ਪਤਾ ਲੱਗਦਾ ਕਿ ਅਸੀਂ ਖੜੇ ਕਿੱਥੇ ਗਾ। ਅਸਲ ਦੇ ਵਿੱਚ ਨਾ ਜਿਹੜੀ ਨਵੀਂ ਵਜ਼ਾਰਤ ਵਿੱਚ ਆਏ ਆ ਕਾਂਗਰਸੀ ਤੇ ਇਹਨਾਂ ਨੇ ਸਰਵੇਖਣ ਕਰਾਇਆ ਵਾ ਤੇ ਇੱਕ ਕੈਪਟਨ ਸਰਕਾਰ ਦਾ ਜਿਹੜਾ ਖੁਲਾਸਾ ਵਾ ਉਹ ਇਹ ਕਹਿ ਰਿਹਾ, ਜਿਹੜਾ ਸਰਵੇਖਣ ਆ ਉਹਦੇ ਦੌਰਾਨ ਇਹ ਖੁਲਾਸਾ ਹੋਇਆ ਵਾ ਕਿ 1,22,000 ਜਿਹੜੇ ਪੈਨਸ਼ਨਰ ਆ ਉਹ ਜਾਲੀ ਆ। ਸੋ 95% ਹਜੇ ਕੰਮ ਮੁਕੰਮਲ ਹੋਇਆ ਸਰਵੇਖਣ ਦਾ, 5% ਰਹਿੰਦਾ ਵਾ ਤੇ ਇਹ 95% ਦਾ ਅੰਕੜਾ ਵਾ। ਸੋ ਜਦੋਂ ਤੋਂ ਇਹ ਸਰਵੇ ਆਇਆ ਉਦੋਂ ਤੱਕ ਤਾਂ ਪੈਨਸ਼ਨਾਂ ਦੀ ਅਦਾਇਗੀ ਬੰਦ ਕਰ ਦਿੱਤੀ। ਸੋ ਜਿਹੜੇ 8 ਮਹੀਨੇ ਦੀਆਂ ਦੇਣਦਾਰੀਆਂ ਖੜੀਆਂ ਹੋ ਗਈਆਂ ਸੀਗੀਆਂ ਜਿਹੜੀਆਂ ਵਿੱਤ ਵਿਭਾਗ ਦੇ ਲਈ ਵੱਡੀ ਚਿੰਤਾ ਦਾ ਵਿਸ਼ਾ ਵੀ ਨੇ। ਸੋ ਹੁਣ 95% ਪੂਰਾ ਹੋ ਗਿਆ ਤਾਂ ਲਾਭਪਾਤਰੀਆਂ ਦੀਆਂ ਜਿਹੜੀਆਂ ਮੁਸ਼ਕਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਜਿਹੜੀ ਪੈਨਸ਼ਨਰਾਂ ਦੀ ਅਦਾਇਗੀ ਆ ਉਹਦੀ ਜਿਹੜੀ ਰਾਸ਼ੀ ਆ ਉਹ ਵਿਭਾਗ ਨੂੰ ਜਾਰੀ ਕੀਤੀ ਜਾਵੇ। ਰਜ਼ੀਆ ਸੁਲਤਾਨਾ ਨੇ ਵੀ ਵਿੱਤ ਵਿਭਾਗ ਨੂੰ ਇਹ ਲਿਖਿਆ ਸੀਗਾ। ਹੁਣ ਦੇਖੋ ਜਿਹੜੇ ਬੰਦੇ ਕਰੋੜਾਂ ਰੁਪਏ ਡਕਾਰ ਗਏ ਆ, ਜਿਹੜੇ ਜਾਲੀ ਆ, ਜਿਹੜੇ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਇਹ ਬੰਦੇ ਜਾਲੀ ਆ, 1,22,000 ਪੈਨਸ਼ਨਰ ਔਰ ਡਕਾਰ ਗਏ ਪੈਸਾ, ਉਹ ਕਿੱਥੋਂ ਆਊਗਾ? ਉਹਦੀ ਭਰਪਾਈ ਕੀ ਹੋਊਗੀ? ਕਿ ਉਹ ਲੈ ਗਏ ਤੇ ਉਹ ਬਸ ਘਰਾਂ 'ਚ ਬਹਿ ਗਏ ਤੇ ਜਦੋਂ ਉਹਨਾਂ ਦਾ ਨਾਮ ਸਾਹਮਣੇ ਆ ਗਿਆ ਕੱਟ ਦਿੱਤਾ ਤੇ ਗੱਲ ਖਤਮ? ਕਿ ਉਹ ਦੋਸ਼ੀ ਨਹੀਂ ਗੇ ਦੂਜਿਆਂ ਦਾ ਹੱਕ ਖਾਣ ਦੇ ਵਿੱਚ? ਔਰ ਜਿਹੜੇ ਬੰਦਿਆਂ ਨੇ ਪੈਨਸ਼ਨਾਂ ਲਾਈਆਂ, ਕਿਉਂਕਿ ਜਦੋਂ ਵੋਟਾਂ ਦਾ ਦੌਰ ਸੀਗਾ ਬਲਵਿੰਦਰ ਜੀ ਇੱਥੇ ਪੰਜਾਬ ਦੇ ਵਿੱਚ, ਇੱਥੇ ਹਰ ਇੱਕ ਬੰਦੇ ਦੀ ਪੈਨਸ਼ਨ ਲਾਈ ਗਈ। ਹਰ ਇੱਕ ਤੋਂ ਮਤਲਬ ਕਿ ਜਿਹੜਾ ਚਹੇਤਾ ਸੀਗਾ ਰੂਲਿੰਗ ਪਾਰਟੀ ਉਹਦੀ ਪੈਨਸ਼ਨ ਲਾਤੀ। ਕਿਉਂ? ਪੈਨਸ਼ਨ ਤਾਂ ਮਿਲਣੀ ਹੈ ਖਜ਼ਾਨੇ ਚੋਂ, ਪ੍ਰਚਾਰ ਹੁੰਦਾ ਇੱਕ ਪਾਰਟੀ ਵਿਸ਼ੇਸ਼ ਦਾ। ਸੋ ਉਹ ਤਾਂ ਕਰਕੇ ਰੱਦ ਹੋ ਰਹੀਆਂ ਵਾ। ਮੈਂ ਇਹ ਮੰਗ ਕਰਦਾ ਵਾਂ ਕਿ ਜਿਹੜੇ ਬੰਦਿਆਂ ਨੇ ਇਹ ਪੈਨਸ਼ਨਾਂ ਲਈਆਂ ਉਹਨਾਂ ਦੇ ਖਿਲਾਫ ਉਹਨਾਂ ਤੋਂ ਉਹਨਾਂ ਪੈਸਾ ਕਢਵਾਉਣਾ ਚਾਹੀਦਾ ਵਾ, ਕਿਉਂਕਿ ਉਹ ਬੰਦਿਆਂ ਦੀ ਹਜੇ ਉਹ ਬੰਦੇ ਪੈਨਸ਼ਨ ਦੇ ਲਾਇਕ ਹੀ ਨਹੀਂ ਸੀਗੇ, ਕਾਬਿਲ ਨਹੀਂ ਸੀਗੇ, ਯੋਗਤਾ ਹੀ ਨਹੀਂ ਰੱਖਦੇ ਸੀਗੇ, ਉਹਨਾਂ ਨੂੰ ਦਿੱਤੀ ਗਈ ਪੈਨਸ਼ਨ ਮੱਲੋ ਮੱਲੀ। ਔਰ ਜਿਹੜੇ ਲੋਕਾਂ ਨੇ ਲਾਈਆਂ ਉਹਨਾਂ ਤੇ ਵੀ ਪਰਚੇ ਦਰਜ ਹੋਣੇ ਚਾਹੀਦੇ ਕਿਉਂਕਿ ਉਹਨਾਂ ਨੇ ਖਜ਼ਾਨੇ ਦਾ ਤੇ ਆਮ ਲੋਕਾਂ ਦੇ ਪੈਸੇ ਦਾ ਨੁਕਸਾਨ ਕੀਤਾ ਵਾ ਜੀ।
ਜਿਸ ਤਰ੍ਹਾਂ ਤੁਸੀਂ ਕਹਿੰਦੇ ਇੱਦਾਂ ਹੋਣਾ ਚਾਹੀਦਾ, ਮੇਰੇ ਖਿਆਲ ਦੇ ਵਿੱਚ ਇੱਦਾਂ ਹੋਣਾ ਨਹੀਂਗਾ, ਕਿਉਂਕਿ ਮੇਰੇ ਖਿਆਲ ਦੇ ਵਿੱਚ ਅਮਰਿੰਦਰ ਸਿੰਘ ਤਾਂ ਪਹਿਲਾਂ ਐਲਾਨ ਕਰ ਚੁੱਕੇ ਆ ਕਿ ਮੈਂ ਇਸ ਤਰ੍ਹਾਂ ਦੀ ਸਿਆਸਤ ਨਹੀਂ ਕਰਨੀ। ਚਾਹੀਦਾ ਤਾਂ ਇਹ ਹੈਗਾ ਕਿ ਉਹਨਾਂ ਨੂੰ ਜ਼ਰੂਰ ਉਹਨਾਂ 'ਤੇ ਐਕਸ਼ਨ ਲੈਣਾ ਚਾਹੀਦਾ ਹੈ। ਜੀ 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 ਬਿਲਕੁਲ। ਹਾਂਜੀ, ਤੇ ਅੱਗੇ ਆਪਾਂ ਗੱਲ ਕਰਦੇ ਹਾਂ, ਭਾਰਤ 'ਚ 3 ਤਲਾਕ ਹੋਇਆ ਗੈਰ ਕਾਨੂੰਨੀ। ਦੇਖੋ, ਜਿਹੜਾ 3 ਤਲਾਕ ਦਾ ਮੁੱਦਾ ਸੀਗਾ ਨਾ ਬਲਵਿੰਦਰ ਜੀ, ਉਹਦੇ ਵਿੱਚ ਹੁਣ ਕੀ ਹੈ ਕਿ ਕੇਂਦਰੀ ਵਜ਼ਾਰਤ ਦੀ ਮੀਟਿੰਗ ਹੋਈ ਹੈ ਤੇ ਕੈਬਨਿਟ ਨੇ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ ਮੁਸਲਿਮ ਵੂਮੈਨਸ ਮੈਰਿਜ ਰਾਈਟਸ ਪ੍ਰੋਟੈਕਸ਼ਨ ਬਿੱਲ ਤੇ ਵਿਚਾਰ ਕਰਕੇ। ਹੁਣ ਕੀ ਹੋ ਗਿਆ ਕਿ ਭਾਰਤ ਦੇ ਵਿੱਚ ਜਿਹੜਾ 3 ਤਲਾਕ ਆ ਉਹ ਗੈਰ ਕਾਨੂੰਨੀ ਹੋ ਗਿਆ ਵਾ, ਤੇ ਇਸੇ ਕਰਕੇ ਜਿਹੜੀ ਕੇਂਦਰ ਸਰਕਾਰ ਆ ਉਹਨੇ ਇਸ ਸੰਬੰਧੀ ਬਿੱਲ ਨੂੰ ਪ੍ਰਵਾਨਗੀ ਦੇ ਦਿੱਤੀ ਆ, ਤੇ ਇਹ ਜਿਹੜਾ ਬੰਦਾ ਇਹਦੀ ਉਲੰਘਣਾ ਕਰੂਗਾ ਉਹਨੂੰ 3 ਸਾਲ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਆ। ਸੋ ਜਦੋਂ ਸੈਸ਼ਨ ਚੱਲੂਗਾ ਨਾ ਹੁਣ ਸਰਦ ਰੁੱਤ ਦਾ, ਉਹਦੇ ਦੌਰਾਨ ਇਹ ਬਿੱਲ ਆ ਜਿਹੜਾ ਦੋਵੇਂ ਸਦਨਾਂ ਦੇ ਵਿੱਚ ਪੇਸ਼ ਕੀਤਾ ਜਾਊਗਾ। ਸੋ ਲਾਗੂ ਹੋਊਗਾ 3 ਤਲਾਕ ਦੇ ਮਾਮਲੇ ਦੇ ਵਿੱਚ। ਇਹ ਜਿਹੜਾ ਪੇਸ਼ ਕੀਤਾ ਕਾਨੂੰਨ ਹੈ ਇੱਕ ਵਾਰ ਦੇ ਵਿੱਚ 3 ਤਲਾਕ ਦੇ ਮਾਮਲੇ ਦੇ ਵਿੱਚ ਲਾਗੂ ਹੋਊਗਾ। ਪੀੜਤ ਨੂੰ ਇਹ ਹੱਕ ਮਿਲੂਗਾ ਕਿ ਉਹ ਗੁਜ਼ਾਰੇਯੋਗ ਭੱਤਾ ਜਿਹੜਾ ਵਾ ਉਹ ਮੈਜਿਸਟ੍ਰੇਟ ਤੋਂ ਮੰਗ ਸਕੇ। ਦੇਖੋ ਬਲਵਿੰਦਰ ਜੀ, ਇੱਕ ਪਾਸੇ ਅਸੀਂ ਕਹੀ ਜਾਂਦੇ ਹਾਂ ਕਿ ਔਰਤ ਜਿਹੜੀ ਆ ਮਰਦ ਦੇ ਬਰਾਬਰ ਆ, ਅਸੀਂ ਬੜੀ ਵਕਾਲਤ ਕਰਦੇ ਹਾਂ ਭਾਰਤ ਦੇ ਵਿੱਚ ਸਾਰੇ ਲੋਕ ਹੀ, ਹੈ ਨਾ। ਇੱਕ ਪਾਸੇ ਇੱਕ ਬੰਦਾ ਵਾ ਕਿ ਉਹ ਇਹ ਕਹਿੰਦਾ ਵਾ ਕਿ ਜਿਹੜਾ ਤਲਾਕ ਆ ਉਹਦੇ ਤਲਾਕ ਕਹਿੰਦੇ ਨਾਲ ਤਲਾਕ ਹੋ ਗਿਆ ਵਾ। ਸੋ ਇਹ ਗਲਤ ਆ। ਜੇ ਬਰਾਬਰੀ ਹੈ ਤੇ ਇਹਦਾ ਮਤਲਬ ਇਹ ਕਿ ਇੱਕ ਜ਼ਿੰਦਗੀ ਨੂੰ 2 ਜਾਣੇ ਜੇ ਜੀ ਰਹੇ ਆ ਤੇ ਉਹਨੂੰ ਵੀ ਓਨਾ ਹੀ ਰਾਈਟ ਆ ਆਪਣੀ ਜ਼ਿੰਦਗੀ ਦੇ ਫੈਸਲੇ ਲੈਣ ਦਾ ਜਿੰਨਾ ਕਿ ਮਰਦ ਨੂੰ। ਦੂਜੇ ਪਾਸੇ ਜਿਹੜੇ ਲੋਕ ਆ ਉਹ ਕਹਿੰਦੇ ਕਿ ਜਿਹੜੀ ਭਾਜਪਾ ਪਾਰਟੀ ਆ ਉਹ ਇਸ ਬਹਾਨੇ ਸਾਡੇ ਧਰਮ ਦੇ ਰੀਤੀ ਰਿਵਾਜਾਂ ਦੇ ਵਿੱਚ ਇੰਟਰਫੇਅਰ ਕਰਦੀ ਆ। ਉਹ ਸ਼ਰੀਅਤ ਦੇ ਕਾਨੂੰਨ ਦਾ ਜਾਂ ਹੋਰ ਚੀਜ਼ਾਂ ਦਾ ਹਵਾਲਾ ਦਿੰਦੇ ਆ। ਪਰ ਪਾਕਿਸਤਾਨ ਸਮੇਤ ਜਿਹੜੇ 21 ਹੋਰ ਮੁਸਲਿਮ ਬਹੁ ਗਿਣਤੀ ਵਾਲੇ ਦੇਸ਼ ਆ ਉਹ ਆਲਰੇਡੀ ਜਿਹੜਾ 3 ਤਲਾਕ ਦਾ ਮੁੱਦਾ ਵਾ ਜਾਂ 3 ਤਲਾਕ ਆ ਇਹਨੂੰ ਗਲਤ ਕਰਾਰ ਦੇ ਚੁੱਕੇ, ਇਹਨੂੰ ਅਯੋਗ ਕਰਾਰ ਦੇ ਚੁੱਕੇ ਆ। ਸੋ ਹਿਊਮਨ ਐਂਗਲ ਤੋਂ ਅਸੀਂ ਜੇ ਦੇਖੀਏ ਤਾਂ ਇਹ ਮੁੱਦਾ ਸਹੀ ਆ, ਬਟ ਜੇਕਰ ਅਸੀਂ ਇਹਨੂੰ ਦੇਖੀਏ ਇੱਕ ਸਮਾਜਿਕ ਤਰਫੋਂ ਤਾਂ ਫਿਰ ਠੀਕ ਹੈ। ਮੁਸਲਿਮ ਔਰਤਾਂ ਦਾ ਸਾਨੂੰ ਬੜਾ ਉਹਨਾਂ ਦੀ ਰੱਖਿਆ ਦੇ ਲਈ ਅਸੀਂ ਬੜੇ ਚਿੰਤਤ ਹਾਂ, ਭਾਜਪਾ ਬੜੀ ਚਿੰਤਤ ਆ। ਪਰ ਅਸੀਂ ਉਹਨਾਂ ਹਿੰਦੂ ਔਰਤਾਂ ਨੂੰ ਜਾਂ ਹੋਰ ਫਿਰਕਿਆਂ ਦੀਆਂ ਔਰਤਾਂ ਨੂੰ ਜਿਨ੍ਹਾਂ ਦੀ ਗਿਣਤੀ ਹਜ਼ਾਰਾਂ ਦੇ ਵਿੱਚ ਆ ਉਹਨਾਂ ਨੂੰ ਛੱਡਿਆ ਗਿਆ ਉਹਨਾਂ ਦੇ ਘਰਦਿਆਂ ਵੱਲੋਂ, ਜਿਨ੍ਹਾਂ ਦੇ ਵਿੱਚ ਹਿੰਦੂ ਔਰਤਾਂ ਵੀ ਨੇ, ਬੋਧੀ ਵੀ ਨੇ, ਹੋਰ ਫਿਰਕਿਆਂ ਦੀਆਂ ਔਰਤਾਂ ਨੇ, ਜੈਨੀ ਵੀ ਨੇ। ਉਹ ਨਾ ਵਿਚਾਰੀਆਂ ਵਿਆਹੀਆਂ ਦੇ ਵਿੱਚ ਨੇ, ਨਾ ਕੁਆਰੀਆਂ ਦੇ ਵਿੱਚ ਨੇ, ਨਾ ਤਲਾਕਸ਼ੁਦਾ ਦੇ ਵਿੱਚ ਨੇ, ਨਾ ਉਹ ਤਲਾਕ ਬਿਨਾਂ ਵਾਲੀਆਂ ਦੇ ਵਿੱਚ ਨੇ। ਸੋ ਮੇਰਾ ਖਿਆਲ ਹੈ ਕਿ ਸਰਕਾਰ ਨੂੰ ਹੁਣ ਠੀਕ ਹੈ 3 ਤਲਾਕ ਦਾ ਮੁੱਦਾ ਇਹਨਾਂ ਨੇ ਸੋਲਵ ਕਰ ਲੈਣਾ ਆਉਣ ਵਾਲੇ ਦਿਨਾਂ ਦੇ ਵਿੱਚ, ਤਾਂ ਉਹਨਾਂ ਬਾਰੇ ਵੀ ਸੋਚਣਾ ਜ਼ਰੂਰ ਚਾਹੀਦਾ ਜੇਕਰ ਇਹ ਵਾਕਈ ਔਰਤ ਪੱਖੀ ਨੇ, ਔਰਤ ਹਿਤੈਸ਼ੀ ਨੇ। ਜੀ ਜੀ ਜੀ। ਤੇ ਅੱਗੇ ਆਪਾਂ ਕੇਜਰੀਵਾਲ ਦੀ ਗੱਲ ਕਰਦੇ ਹਾਂ ਕਿ ਉਹਨਾਂ ਨਾਲ ਵੱਡਾ ਐਲਾਨ ਕਿਹੜਾ ਕੀਤਾ ਹੈ। ਦੇਖੋ, ਦਿੱਲੀ ਸਰਕਾਰ ਦਾ ਨਾ ਇੱਕ ਐਲਾਨ ਬੜੀ ਚਰਚਾ ਦੇ ਵਿੱਚ ਸੀਗਾ ਬਲਵਿੰਦਰ ਜੀ। ਉਹ ਇਹ ਸੀਗਾ ਕਿ ਇਹਨਾਂ ਨੇ ਨਾ ਕੀ ਕੀਤਾ ਕਿ ਜਿਹੜੇ ਜ਼ਖਮੀ ਹੁੰਦੇ ਆ ਨਾ ਲੋਕ ਸੜਕ ਹਾਦਸਿਆਂ ਦੇ ਵਿੱਚ, ਉਹਨਾਂ ਦਾ ਦਿੱਲੀ ਦੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਮੁਫਤ ਇਲਾਜ ਕੀਤਾ ਸੀਗਾ ਦਿੱਲੀ ਸਰਕਾਰ ਨੇ, ਕੇਜਰੀਵਾਲ ਸਰਕਾਰ ਨੇ। ਹੁਣ ਇਹਨਾਂ ਨੇ ਕੀ ਕੀਤਾ, ਇੱਕ ਜੀਵੀ ਪੰਥ ਹਸਪਤਾਲ ਆ ਦਿੱਲੀ ਦਾ, ਬਹੁਤ ਮੰਨਿਆ ਪ੍ਰਮੰਨਿਆ, ਜਿਵੇਂ ਏਮਜ਼ ਹੈ ਜਾਂ ਰਾਮ ਮਨੋਹਰ ਲੋਹੀਆ ਹਸਪਤਾਲ ਹੈ, ਉਸੇ ਤਰ੍ਹਾਂ ਦਾ ਜੀਵੀ ਪੰਥ ਇੱਕ ਹਸਪਤਾਲ ਹੈ। ਤੇ ਉਹਦੇ ਵਿੱਚ ਕੀ ਹੈ ਕਿ ਦਿੱਲੀ ਦੇ ਲੋਕਾਂ ਨੂੰ 50% ਦੀ ਰਿਜ਼ਰਵੇਸ਼ਨ ਦੇਣ ਦਾ ਫੈਸਲਾ ਕੀਤਾ ਵਾ। ਇਹਦੇ ਵਿੱਚ 714 ਦੇ ਕਰੀਬ ਬਿਸਤਰੇ ਆ ਤੇ ਇਹਨਾਂ ਦੇ ਵਿੱਚੋਂ 50% ਮਤਲਬ ਕਿ ਅੱਧੇ ਜਿਹੜੇ 357 ਬਣਦੇ ਆ ਤੇ ਉਹ ਦਿੱਲੀ ਦੇ ਲੋਕਾਂ ਦੇ ਲਈ ਸੁਰੱਖਿਅਤ ਰਹਿਣ। ਸੋ ਇਸ ਕਰਕੇ ਹੁਣ ਇਹਨਾਂ ਦਾ ਜਿਹੜਾ ਪਹਿਲਾਂ ਦਾ ਫੈਸਲਾ ਸੀਗਾ ਉਹਦੀ ਕਾਫੀ ਸ਼ਲਾਘਾ ਹੋਈ ਸੀ, ਹਾਲਾਂਕਿ ਕੁਝ ਲੋਕਾਂ ਨੇ ਨੁਕਤਾਚੀਨੀ ਵੀ ਕੀਤੀ। ਪਰ ਜਿਹੜਾ ਇਹ ਫੈਸਲਾ ਵਾ ਇਹ ਮੇਰੇ ਖਿਆਲ ਹੈ ਕਿ ਇੱਕ ਚੰਗਾ ਫੈਸਲਾ ਕਿਹਾ ਜਾ ਸਕਦਾ ਵਾ, ਕਿਉਂਕਿ ਜਿਹੜੇ ਇਲਾਜ ਆ ਉਹ ਹਰ ਇੱਕ ਦੀ ਮੈਂ ਕਹੂੰਗਾ ਕਿ ਇੱਕ ਬੁਨਿਆਦੀ ਲੋੜ ਆ ਔਰ ਦੇਣਾ ਵੀ ਚਾਹੀਦਾ ਸਰਕਾਰਾਂ ਨੂੰ। ਸਰਕਾਰਾਂ ਦਾ ਕੋਈ ਅਹਿਸਾਨ ਨਹੀਂ ਲੋਕਾਂ ਦੇ ਸਿਰ। ਦੇਖੋ, ਕਮਾਲ ਦੀ ਗੱਲ ਦੇਖੋ ਤੁਸੀਂ ਕਿ ਭਾਰਤ ਦੇ ਵਿੱਚ ਜਿਹੜਾ ਨੁਮਾਇੰਦਾ ਵਾ, ਭਾਵੇਂ MLA ਭਾਵੇਂ MP ਆ, ਉਹਨੂੰ ਤਾਂ ਇਲਾਜ ਦਾ ਅਧਿਕਾਰ ਹੈਗਾ ਵਾ, ਉਹਦਾ ਖਰਚਾ ਜਿਹੜੀਆਂ ਸਰਕਾਰਾਂ ਚੁੱਕਦੀਆਂ। ਪਰ ਜਿਹੜੇ ਲੋਕ ਆ ਉਹ ਆਪਣੇ ਹਾਲ ਤੇ ਛੱਡੇ ਹੋਏ ਆ। ਸੋ ਮੈਂ ਤਾਂ ਇਹ ਨਹੀਂ ਕਹਿਣਾ ਕਿ ਇਹ 50% ਜਾਂ ਕਿੰਨੇ % ਜਿਹੜਾ ਵਾ ਆਪਾਂ ਕਹਿ ਲਈਏ ਕਿ ਇਲਾਜ ਦੀ ਸਹੂਲਤ ਦਿੰਦੇ ਆ। ਰਾਈਟ ਟੂ ਟ੍ਰੀਟਮੈਂਟ ਐਕਟ ਆਉਣਾ ਚਾਹੀਦਾ ਭਾਰਤ ਦੇ ਵਿੱਚ। ਹਰੇਕ ਬੰਦੇ ਨੂੰ ਇਲਾਜ ਦਾ ਅਧਿਕਾਰ ਮਿਲਣਾ ਚਾਹੀਦਾ ਵਾ। ਸਿਹਤ ਸਹੂਲਤਾਂ ਕੋਈ ਠੀਕ ਹੈ, ਚੰਗੀ ਗੱਲ ਹੈ ਜੇ ਕੋਈ ਸਰਕਾਰ ਪਹਿਲ ਦੇ ਆਧਾਰ ਤੇ ਕਰ ਰਹੀ ਆ, ਪਰ ਇਹ ਕਿਸੇ ਵੀ ਪਾਰਟੀ ਵਿਸ਼ੇਸ਼ ਜਾਂ ਸਰਕਾਰ ਵਿਸ਼ੇਸ਼ ਦਾ ਕੋਈ ਅਹਿਸਾਨ ਨਹੀਂ ਗਾ। ਇਹ ਇਹਨਾਂ ਦੀਆਂ ਜ਼ਿੰਮੇਵਾਰੀਆਂ ਦੇ ਵਿੱਚ ਇੱਕ ਕੰਮ ਆਉਂਦਾ ਵਾ। ਉਹ ਗੱਲ ਵੱਖਰੀ ਹੈ ਕਿ ਜਿੰਨੇ ਸਾਡੇ ਮੁਲਕ ਨੂੰ ਹੁਣ ਤੱਕ ਹੁਕਮਰਾਨ ਮਿਲੇ ਉਹ ਇਸ ਤਰਫ ਸੋਚ ਹੀ ਨਹੀਂ ਸਕੇ ਵਿਚਾਰੇ। ਜੀ ਬਿਲਕੁਲ ਜੀ। ਕੀ ਦਿੱਲੀ ਦੇ ਕੋਲ ਪੈਸਾ ਜ਼ਿਆਦਾ ਹੈ ਬਾਕੀ ਸਟੇਟਾਂ ਦੇ ਨਾਲ?
ਦੇਖੋ, ਦਿੱਲੀ ਦੇ ਵਿੱਚ ਪੈਸਾ ਨਹੀਂ ਜ਼ਿਆਦਾ ਕਹਿ ਸਕਦੇ। ਦਿੱਲੀ ਸਰਕਾਰ ਦੇ ਜਿਹੜੇ ਕੰਮ ਆ ਉਹ ਹੋਰ ਤਰੀਕਿਆਂ ਦੇ ਕਹਿ ਸਕਦੇ ਆ ਆਪਾਂ। ਜਿਹੜੀਆਂ ਦੂਜੀਆਂ ਸਟੇਟਾਂ ਨੇ ਉਹਨਾਂ ਦੇ ਵਿੱਚ ਜਿਹੜਾ ਕੰਮ ਕੀਤਾ ਜਾਂਦਾ ਉਹ ਹੋਰ ਤਰੀਕੇ ਨਾਲ ਆ। ਮਿਸਾਲ ਦੇ ਤੌਰ ਤੇ ਤੁਹਾਨੂੰ ਮੈਂ ਛੋਟੀ ਜਿਹੀ ਮਿਸਾਲ ਦਿੰਦਾ ਵਾ ਇੱਕ। ਇੱਥੇ ਜਿਹੜਾ ਰਾਸ਼ਨ ਵੰਡਿਆ ਜਾਂਦਾ ਵਾ, ਜਿਹੜੇ ਦਾਲ ਜਾਂ ਕੋਈ ਹੋਰ, ਜਾਂ ਇੱਥੇ ਜਿਹੜੀਆਂ ਸਿਹਤ ਸਹੂਲਤਾਂ ਦਿੱਤੀਆਂ ਜਾਂਦੀਆਂ ਕੇਂਦਰ ਦਾ ਪੈਸਾ ਖਰਚ ਕੇ, ਉਹਨਾਂ ਤੇ ਫੋਟੋਆਂ ਆਪਦੀਆਂ ਲਾਉਂਦੇ, ਜਿਵੇਂ ਬਾਦਲ ਸਾਹਿਬ ਨੇ ਐਂਬੂਲੈਂਸ ਤੇ ਲਾਤੀਆਂ ਸੀਗੀਆਂ, ਪਰ ਕੇਂਦਰ ਨੇ ਫੰਡ ਰੋਕਦੇ ਸੀਗੇ, ਤੁਹਾਨੂੰ ਯਾਦ ਹੋਣਾ ਵਾ। ਇਸੇ ਤਰ੍ਹਾਂ ਦਾਲ, ਜਿਹੜੀ ਆਟਾ ਦਾਲ ਸਕੀਮ ਹੈ, ਕੇਂਦਰ ਦੀ ਸਕੀਮ ਆ, ਬਟ ਇਹ ਕੀ ਕਰਦੇ ਆ, ਦਾਲ ਆਪਦੇ ਪੱਲਿਓਂ ਲਾ ਕੇ ਤੇ ਉਹ ਸਕੀਮ ਆਪਦੇ ਨਾਂ ਹੇਠ ਚਲਾ ਲੈਂਦੇ ਆ। ਪਰ ਜਿਹੜੀ ਦਿੱਲੀ ਸਰਕਾਰ ਆ ਉਹ ਬੇਸ਼ੱਕ ਹੁਣ ਕੇਂਦਰ ਦੇ ਨਾਲ ਤਾਂ ਉਹਨਾਂ ਦੀ ਤੁਹਾਨੂੰ ਪਤਾ ਹੀ ਆ ਇੱਟ ਖੜੱਕਾ ਵਾ ਪੂਰਾ, ਪਰ ਉਹ ਉਹਨਾਂ ਦੇ ਜਿਹੜੇ ਸਮਾਜਿਕ, ਆਪਾਂ ਕਹਿ ਲੈਂਦੇ ਕਿ ਸਮਾਜਿਕ ਸੁਧਾਰ ਆ ਜਿਹੜੇ, ਉਹ ਗਰਾਊਂਡ ਤੇ ਨਜ਼ਰ ਆ ਰਹੇ ਆ। ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਦੇਖੋ, ਕੁਝ ਲੋਕ ਆਪਾਂ ਨੂੰ ਸ਼ਾਇਦ ਕਹਿਣਗੇ ਕਿ ਇਹ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰ ਰਹੇ ਆ, ਇਹ ਲੋਕ ਜਿਹੜੇ ਆ ਕੇਜਰੀਵਾਲ ਦੇ ਗੁਣ ਗਾਉਂਦੇ ਆ। ਅਸੀਂ ਕੇਜਰੀਵਾਲ ਦੇ ਗੁਣ ਨਹੀਂ ਗਾਉਂਦੇ, ਪਰ ਤੁਸੀਂ ਇਹ ਦੇਖੋ ਕਿ ਜਿਹੜਾ ਹੁਣ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਕੀਤਾ ਵਾ ਕਿ ਜਿਹੜਾ ਜ਼ਖਮੀ ਬੰਦਾ ਵਾ, ਇੱਕ ਸੜਕ ਹਾਦਸੇ ਦੇ ਵਿੱਚ ਜ਼ਖਮੀ ਹੋ ਗਿਆ, ਉਹ ਇਲਾਜ ਜ਼ਰੂਰੀ ਨਹੀਂ ਕਿ ਸਰਕਾਰੀ ਹਸਪਤਾਲ ਦੇ ਵਿੱਚ ਹੋਊਗਾ, ਉਹ ਪ੍ਰਾਈਵੇਟ 'ਚ ਵੀ ਜਾ ਸਕਦੀ ਹੈ। ਪਹਿਲਾਂ ਪੁਲਿਸ ਕੀ ਕਰਦੀ ਸੀ, ਜਦੋਂ ਸੜਕ ਹਾਦਸੇ ਦੇ ਵਿੱਚ ਬੰਦਾ ਜ਼ਖਮੀ ਹੋ ਗਿਆ, ਡਿੱਗ ਪਿਆ, ਉਹ ਵਿਚਾਰਾ ਮਰਨ ਵਾਲਾ ਵਾ, ਉਹਨੂੰ ਸਰਕਾਰੀ ਹਸਪਤਾਲ ਦੇ ਵਿੱਚ ਲੈ ਜਾਣਾ ਸੀ ਜਿੱਥੇ ਪਹਿਲਾਂ ਹੀ ਰਸ਼ ਹੁੰਦਾ। ਸੋ ਉਹ ਕਈ ਕੇਸਾਂ ਦੇ ਵਿੱਚ ਬਚਾਇਆ ਨਹੀਂ ਸੀ ਜਾ ਸਕਦਾ। ਪਰ ਹੁਣ ਜੇ ਕਿਤੇ ਨੇੜੇ ਬੰਦਾ ਜਾ ਕੇ ਦਾਖਲ ਹੋ ਗਿਆ, ਉਹਦੀ ਜਾਨ ਬਚ ਗਈ ਤੇ ਕਿੰਨੀ ਚੰਗੀ ਗੱਲ ਹੈ। ਇੱਕ ਬੰਦੇ ਦੀ ਅਸੀਂ ਜਾਨ ਬਚਾ ਲਈ ਨਾ ਆਪਣੇ ਸਿਸਟਮ ਨੂੰ ਸੁਧਾਰ ਕੇ, ਤੇ ਕਿੰਨੀ ਵਧੀਆ ਗੱਲ ਵਾ। ਸੋ ਇਹ ਚੰਗਾ ਫੈਸਲਾ, ਇਸੇ ਕਰਕੇ ਅਸੀਂ ਕਹਿੰਦੇ ਕਿ ਇਹ ਚੰਗਾ ਫੈਸਲਾ ਵਾ। ਸਕੂਲਾਂ ਦੇ ਹੁਣ ਤੁਸੀਂ ਦੇਖੋ ਕਿ ਜਿਹੜਾ ਇਹਨਾਂ ਦਾ ਸਿੱਖਿਆ ਮੰਤਰੀ ਦਿੱਲੀ ਸਰਕਾਰ ਦਾ, ਉਹਨੂੰ ਬਹੁਤ ਵਧੀਆ ਅਵਾਰਡ ਮਿਲਿਆ ਵਾ, ਇੱਕ ਰਾਸ਼ਟਰਪਤੀ ਸਾਹਿਬ ਨੇ ਦਿੱਤਾ ਵਾ ਅਵਾਰਡ ਉਹਨੂੰ, ਬਿਹਤਰੀਨ ਸਿੱਖਿਆ ਮੰਤਰੀ ਦਾ। ਜੀ ਹਾਂਜੀ ਜੀ, ਬਿਲਕੁਲ। ਸਕੂਲਾਂ ਦਾ ਵੀ ਸੁਧਾਰ ਇਹਨਾਂ ਨੇ ਬਹੁਤ ਕੀਤਾ, ਜਿਹੜਾ ਕਿ ਬਹੁਤ ਜ਼ਿਆਦਾ ਵਿਗੜ ਚੁੱਕਾ ਪੰਜਾਬ ਦੇ ਵਿੱਚ। ਤੇ ਅੱਗੇ ਆਪਾਂ ਸੋਨੀਆ ਗਾਂਧੀ ਦੀ ਜੇ ਗੱਲ ਕਰੀਏ, ਤੇ ਉਹਨੇ ਚਾਬੀਆਂ ਆਪਣੇ ਪੁੱਤਰ ਨੂੰ ਦੇ ਦਿੱਤੀਆਂ ਸਾਰੀਆਂ, ਵੀ ਆਹ ਲੈ ਹੁਣ ਸੰਭਾਲ। ਕੀ ਉਹ ਸਿਆਸਤ ਤੋਂ ਸੰਨਿਆਸ ਲੈ ਰਹੇ ਆ? ਦੇਖੋ, ਇਹ ਬਹੁਤ ਵੱਡਾ ਸਵਾਲ ਆ ਬਲਵਿੰਦਰ ਜੀ। ਔਰ ਅੱਜ ਜਦੋਂ ਉਹ ਪਾਰਲੀਮੈਂਟ ਹਾਊਸ ਦੇ ਵਿੱਚ ਸੀਗੇ ਨਾ, ਤੇ ਉਹਨਾਂ ਨੂੰ ਪੁੱਛਿਆ ਕਿਸੇ ਨੇ ਕਿ ਤੁਹਾਡੀ ਹੁਣ ਰਾਹੁਲ ਗਾਂਧੀ ਪਾਰਟੀ ਦੇ ਪ੍ਰਧਾਨ ਬਣ ਗਏ ਤੇ ਤੁਹਾਡੀ ਹੁਣ ਕੀ ਭੂਮਿਕਾ ਹੋਊਗੀ, ਤਾਂ ਉਹਨਾਂ ਨੇ ਇਸ਼ਾਰਾ ਜਿਹਾ ਕੀਤਾ ਕਿ ਸੇਵਾ ਮੁਕਤ ਹੋ ਰਹੇ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਹੁਣ ਪਾਰਟੀ ਦੇ ਵਿੱਚ ਵੱਡੀ ਭੂਮਿਕਾ ਨਿਭਾ ਰਹੇ ਆ, ਤੇ ਅਧਿਕਾਰਿਕ ਤੌਰ ਤੇ ਓਫੀਸ਼ੀਅਲੀ ਜਿਹੜੇ ਸ਼ਨੀਵਾਰ ਨੂੰ ਆਉਣ ਵਾਲਾ ਸ਼ਨੀਵਾਰ ਆ, ਉਹਦੇ ਵਿੱਚ ਉਹ ਕਮਾਨ ਜਿਹੜੀ ਆ ਪਾਰਟੀ ਦੀ ਸੰਭਾਲ ਲੈਣਗੇ। ਅਸਲ ਦੇ ਵਿੱਚ ਜਦੋਂ ਸੋਨੀਆ ਗਾਂਧੀ ਪਾਰਟੀ ਦੇ ਪ੍ਰਧਾਨ ਬਣੇ ਸੀਗੇ, ਉਦੋਂ ਰਾਜੀਵ ਗਾਂਧੀ ਦੇ ਕਤਲ ਤੋਂ ਬਾਅਦ ਇੱਕਦਮ ਉਹਨਾਂ ਨੂੰ ਰਾਜਨੀਤੀ ਦੇ ਵਿੱਚ ਆਏ। ਉਹ 1998 ਦੇ ਵਿੱਚ ਉਹ ਪਾਰਟੀ ਦੇ ਪ੍ਰਧਾਨ ਬਣਦੇ ਆ, ਤੇ 2004 ਤੇ 2009 ਦੇ ਵਿੱਚ ਕਾਂਗਰਸ ਗੱਠਜੋੜ ਦੇਸ਼ ਦੇ ਵਿੱਚ ਸਰਕਾਰ ਦੀ ਸਥਾਪਨਾ ਵੀ ਕਰਦੇ ਆ, ਕਾਂਗਰਸ ਨੂੰ ਪੈਰਾਂ ਸਿਰ ਵੀ ਕਰਦੇ ਆ। ਪਰ 2017 ਦੇ ਵਿੱਚ ਜਦੋਂ ਉਹ ਜਾਂਦੇ ਆ, ਉਦੋਂ ਉਹੀ ਹਾਲਤ ਹੁੰਦੇ ਜਦੋਂ 1998 ਦੀ। ਮੈਂ ਤਾਂ ਕਹਿਣਾ ਕਿ ਉਸ ਤੋਂ ਬਦਤਰ ਹੁੰਦੇ ਆ, ਕਿਉਂਕਿ 1998 ਦੇ ਵਿੱਚ ਤਾਂ ਸ਼ਾਇਦ ਮੇਰੇ ਯਾਦ ਨਹੀਂ ਕਿੰਨਾ ਅੰਕੜਾ ਸੀਗਾ, ਪਰ ਇਸ ਵੇਲੇ ਦਫਾ 44 ਹੋਈ ਹੈ ਇਹਨਾਂ ਕੋਲ, 44 MP ਹੈਗੇ ਨੇ। ਤੇ ਰਾਹੁਲ ਗਾਂਧੀ ਜਦੋਂ ਬਣੇ ਆ 2003 ਤੋਂ ਬਾਅਦ, ਉਹ ਜਿਹੜਾ ਰਾਜਨੀਤਿਕ ਸਿਆਸਤ ਦੇ ਗਲਿਆਰੇ ਦੇ ਵਿੱਚ ਆਉਂਦੇ ਆ, ਤੇ 2017 ਦੇ ਵਿੱਚ ਉਹ ਪ੍ਰਧਾਨ ਬਣ ਜਾਂਦੇ ਆ। ਜਦ ਕਿ ਜੇਕਰ ਕੋਈ ਆਮ ਜਵਾਕ ਕਿਸੇ ਘਰ ਦਾ ਉੱਠ ਕੇ ਸਿਆਸਤ ਦੇ ਵਿੱਚ ਆਵੇ, 2017 ਤੱਕ ਉਹਦਾ ਪਤਾ ਨਹੀਂ ਡਿਸਟ੍ਰਿਕਟ ਤੱਕ ਪਹੁੰਚੂ ਕਿ ਨਾ ਪਹੁੰਚੂ, ਪਰ ਪਰਚੇ ਜ਼ਰੂਰ ਪੈ ਜਾਂਦੇ ਉਹਦੇ ਤੇ। ਪਰ ਇੱਥੇ ਕਿ ਰਾਹੁਲ ਗਾਂਧੀ ਆ ਜਿਹੜੇ ਪ੍ਰਧਾਨ ਬਣਾ ਦਿੱਤੇ ਗਏ, 24 ਹਾਰਾਂ ਦਾ ਰਿਕਾਰਡ ਆ ਉਹਨਾਂ ਸਿਰ, ਰਾਹੁਲ ਗਾਂਧੀ ਸਿਰ ਬਲਵਿੰਦਰ ਜੀ, 24 ਹਾਰਾਂ ਨੇ ਉਹਨਾਂ ਦੇ ਸਿਰ। ਔਰ ਮੇਰਾ ਖਿਆਲ ਹੈ ਕਿ ਜਦੋਂ ਨੂੰ ਪ੍ਰਧਾਨ ਬਣਨਗੇ ਤੇ ਉਦੋਂ ਨੂੰ ਜਿਹੜੀ ਭਗਵਾ ਪਾਰਟੀ ਹੈ ਭਾਜਪਾ, ਉਹ 2 ਹਾਰਾਂ ਹੋਰ ਐਡ ਕਰ ਦੂਗੀ ਹਿਮਾਚਲ ਤੇ ਗੁਜਰਾਤ 'ਚ। ਇੱਕ ਕਿਆਫਾ ਵਾ, ਪੱਕਾ ਨਹੀਂ ਜਾਂ ਭਵਿੱਖਬਾਣੀ ਨਹੀਂ ਕਹਿ ਸਕਦੇ, ਕਿਆਫਾ ਵਾ। ਸੋ ਮੇਰਾ ਖਿਆਲ ਹੈ ਕਿ ਸਿਆਸੀ ਕਰੀਅਰ ਜਿਹੜਾ ਵਾ, ਸ਼ੁਰੂਆਤ ਉਹਨਾਂ ਦੀ ਸ਼ਾਇਦ ਹਾਰ ਦੇ ਨਾਲ ਹੋ ਸਕਦੀ ਹੈ। ਚਲੋ ਖੈਰ, ਉਹਨਾਂ ਨੂੰ ਆਪਣੇ ਨਾਲ ਜ਼ਿਆਦਾ ਫਿਕਰ ਹੋਣਾ ਵਾ। ਪਰ ਇੱਕ ਜਿਹੜਾ ਆਪਾਂ ਕਹਿ ਲਈਏ ਕਿ ਇੱਕ ਜਿਹੜੀ ਸਿਆਸਤ ਜਾਂ ਖਾਨਦਾਨ ਜਾਂ ਇੱਕ ਪਾਰਟੀ, ਜਿਹੜੀ ਇੱਕ ਪਾਰਟੀ ਇੱਕ ਘਰ ਤੇ ਡਿਪੈਂਡਡ ਆ, ਔਰ ਇੱਕ ਘਰ ਜਿਹੜਾ ਵਾ ਉਹਦਾ ਪਾਰਟੀ ਤੇ ਗਲਬਾ ਵਾ, ਔਰ ਰਾਹੁਲ ਗਾਂਧੀ ਉਹਦੀ ਜਿਉਂਦੀ ਜਾਗਦੀ ਮਿਸਾਲ ਆ। ਜੀ ਅਜੇ ਜਿਸ ਤਰ੍ਹਾਂ ਤੁਸੀਂ ਹੁਣ ਦੱਸ ਹੀ ਦਿੱਤਾ, ਵੈਸੇ ਗਲਬਾ ਆ ਕਿ ਕਾਂਗਰਸ ਇੰਨੀ ਪੁਰਾਣੀ ਪਾਰਟੀ ਆ ਕਿ ਇਸ ਦੇ ਵਿੱਚ ਕੋਈ ਹੰਡਿਆ ਵਰਤਿਆ ਕੋਈ ਨਹੀਂ ਲੱਭਦਾ ਇਹਨਾਂ ਨੂੰ? ਦੇਖੋ ਬਲਵਿੰਦਰ ਜੀ, ਸਮੇਂ-ਸਮੇਂ ਤੇ ਨਾ ਕਾਂਗਰਸ ਦੇ ਕਈ ਲੋਕਾਂ ਨੇ ਕੋਸ਼ਿਸ਼ ਕੀਤੀ, ਪ੍ਰਣਬ ਮੁਖਰਜੀ ਵਰਗੇ ਲੋਕਾਂ ਨੇ ਜਾਂ ਹੋਰ ਲੋਕਾਂ ਨੇ ਕੋਸ਼ਿਸ਼ ਕੀਤੀ, ਪਰ ਉਹ ਜਿਹੜੀ ਕਾਂਗਰਸ ਦੇ ਵਿੱਚ ਲੌਬਿੰਗ ਆ ਨਾ, ਉਹ ਇਸ ਕਦਰ ਹੈ ਕਿ ਹੋਰ ਕੋਈ ਬੰਦੇ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ। ਜਿਹੜੇ ਲੋਕ ਆ ਕਾਂਗਰਸ ਦੇ ਵਿੱਚ ਬੈਠੇ ਆ, ਉਹ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਾਲੇ ਆ। ਜੇ ਮੰਨ ਲਓ ਕੋਈ ਉਹਨਾਂ ਦਾ ਕੋਲੀਗ ਬਣਦਾ ਨਾ, ਤੇ ਉਹ ਗੱਲ ਉਹਨਾਂ ਨੂੰ ਗਵਾਰਾ ਨਹੀਂ ਖਾਂਦੀ। ਉਹਨਾਂ ਨੂੰ ਇਹ ਹੈ ਕਿ ਸਾਡੇ ਚੋਂ ਨਾ ਕੋਈ ਬਣੇ, ਵਧੀਆ ਕਿ ਗਾਂਧੀ ਪਰਿਵਾਰ ਦਾ ਬਣ ਜੇ, ਜਾਂ ਫਿਰ ਸਾਡੀ ਗੁਲਾਮ ਮਾਨਸਿਕਤਾ ਦਾ ਤੁਸੀਂ ਇਹਨੂੰ ਇੱਕ ਹੋਰ ਜਿਹੜੀ ਆ ਮਿਸਾਲ ਕਹਿ ਸਕਦੇ ਹੋ ਕਿ ਅਸੀਂ ਹਾਲੇ ਵੀ, ਸਾਨੂੰ ਲੱਗਦਾ ਕਿ ਸ਼ਾਇਦ ਇਹੀ ਚਲਾ ਸਕਦੇ ਆ, ਸਾਡੇ 'ਚ ਤਾਂ ਉਨੀ ਸ਼ਾਇਦ ਕਾਬਲੀਅਤ ਨਹੀਂ
ਸਾਡੇ ਲੀਡਰਾਂ ਦੇ ਵਿੱਚ ਸ਼ਾਇਦ ਇੰਨਾ ਕੌਨਫੀਡੈਂਸ ਹੀ ਨਹੀਂ ਗਿਆ ਕਿ ਉਹਨੂੰ ਲੱਗਦਾ ਕਿ ਅਸੀਂ ਕਿਸੇ ਪਾਰਟੀ ਨੂੰ ਲੀਡ ਕਰ ਸਕਦੇ ਹਾਂ, ਖਾਸ ਕਰਕੇ ਜਿਹੜੇ ਕਾਂਗਰਸ ਦੇ ਵਿੱਚ ਆ। ਜੀ ਜੀ, ਤੇ ਅੱਗੇ ਆਪਾਂ ਗੱਲ ਕਰੀਏ ਐਗਜ਼ਿਟ ਪੋਲਾਂ ਦੀ, ਕਿ ਐਗਜ਼ਿਟ ਪੋਲ ਤਾਂ ਥਾਂ ਥਾਂ ਤੇ ਇਸ ਤਰ੍ਹਾਂ ਆ ਰਹੇ ਆ ਕਿ ਹੋਰ ਕੋਈ ਪਾਰਟੀ ਨਹੀਂ ਗਈ ਉੱਥੇ, ਸਿਰਫ ਤੇ ਸਿਰਫ ਭਾਜਪਾ ਹੀ ਆ, ਤੇ ਮੇਰੇ ਖਿਆਲ ਦੇ ਵਿੱਚ ਕਾਂਗਰਸ ਵੀ ਦਿਖਾਈ ਨਹੀਂ ਦਿੰਦੀ ਐਗਜ਼ਿਟ ਪੋਲਾਂ ਦੇ ਹਿਸਾਬ ਨਾਲ। 6 ਐਗਜ਼ਿਟ ਪੋਲ ਉੱਥੋਂ ਆ ਰਹੇ ਆ ਗੁਜਰਾਤ ਦੇ ਵਿੱਚੋਂ, ਔਰ ਉਹ ਬਲਵਿੰਦਰ ਜੀ ਗੁਜਰਾਤ ਦੇ ਵਿੱਚ ਔਰ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਜਪਾ ਦੀ ਸਰਕਾਰ ਬਣਾ ਰਹੇ ਆ। CSDS ਇਹਦਾ ਜਿਹੜਾ ਐਗਜ਼ਿਟ ਪੋਲ ਆ ਉਹ ਕਹਿੰਦਾ ਕਿ ਗੁਜਰਾਤ ਦੇ ਵਿੱਚ ਭਾਜਪਾ ਦੀ ਇੱਕ ਵਾਰ ਫਿਰ ਜ਼ੋਰਦਾਰ ਵਾਪਸੀ ਹੋ ਰਹੀ ਆ। 182 ਸੀਟਾਂ ਦੇ ਵਿੱਚੋਂ ਭਾਜਪਾ ਨੂੰ 117, ਕਾਂਗਰਸ ਨੂੰ 64 ਤੇ ਹੋਰਾਂ ਨੂੰ ਵੀ ਇੱਕ ਸੀਟ ਦਿੱਤੀ ਜਾ ਰਹੀ ਆ। ਸੋ ਇਸੇ ਤਰ੍ਹਾਂ ਸਾਲ 2012 ਦੀਆਂ ਜੇ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ ਆਪਾਂ, ਤਾਂ ਉਦੋਂ ਵੀ ਭਾਜਪਾ ਕੋਲ 115 ਸੀਟਾਂ। ਇਸੇ ਤਰ੍ਹਾਂ ਜਿਹੜਾ ਐਗਜ਼ਿਟ ਪੋਲ ਜਾਂ ਹਿਮਾਚਲ ਦਾ ਵਾ, ਉੱਥੇ ਵੀ ਭਾਜਪਾ ਨੂੰ ਅੰਕੜੇ ਦੇ ਮੁਤਾਬਕ 35 ਤੋਂ 41 ਸੀਟਾਂ ਆ ਰਹੀਆਂ ਵਾ, ਤੇ ਕਾਂਗਰਸ ਨੂੰ 26 ਤੋਂ 32 ਆ ਰਹੀਆਂ। ਸੋ ਉੱਥੇ ਵੀ ਕਾਂਗਰਸ ਦੀ ਜਿਹੜੀ ਹਾਰ ਆ ਉਹ ਐਗਜ਼ਿਟ ਪੋਲ ਦਿਖਾ ਰਹੇ ਆ। ਔਰ ਨਾਲ ਇਹ ਹੈ ਕਿ ਜਿਹੜੀ ਕਾਂਗਰਸ ਦੀ ਜਿਹੜੀ ਜ਼ਮੀਨ ਆ, ਸਿਆਸੀ ਜ਼ਮੀਨ, ਉਹ ਖਿਸਕਦੀ ਨਜ਼ਰ ਆ ਰਹੀ ਹੈ। 6-7 ਐਗਜ਼ਿਟ ਪੋਲ ਨੇ 6-7 ਦਾ 1-2 ਸੀਟਾਂ ਦਾ ਜਿਹੜਾ ਵਾ ਫਰਕ ਰੱਖ ਕੇ ਸਾਰਿਆਂ ਨੇ ਜਿਹੜਾ ਵਾ ਭਾਜਪਾ ਨੂੰ ਆਪਾਂ ਕਹਿ ਲਈਏ ਕਿ ਬਹੁਮਤ ਦਿੱਤਾ ਵਾ ਜਾਂ ਭਾਜਪਾ ਦੀ ਸਰਕਾਰ ਬਣਾਈ ਆ। ਪਰ ਮੈਂ ਹੈਰਾਨ ਹਾਂ ਇਸ ਗੱਲ ਤੇ ਬਲਵਿੰਦਰ ਜੀ ਕਿ ਜਿਹੜਾ ਗੁਜਰਾਤ ਮਾਡਲ ਦਾ ਨਾਅਰਾ ਦੇ ਕੇ ਮੋਦੀ ਸਾਹਿਬ PM ਬਣੇ, ਉਸੇ ਗੁਜਰਾਤ ਮਾਡਲ ਦਾ ਵਿਕਾਸ ਦਾ ਜ਼ਿਕਰ ਤੱਕ ਨਹੀਂ ਹੋਇਆ। ਔਰ ਜਿਹੜੀ ਕਾਂਗਰਸ ਪਾਰਟੀ ਸੀ ਉਹਨੇ ਜਿਹੜੀ ਚੋਣ ਮੁਹਿੰਮ ਆ ਉਹ ਵੀ ਮੰਦਰਾਂ ਤੋਂ ਸ਼ੁਰੂ ਕੀਤੀ। ਸੋ ਕਾਂਗਰਸ ਪਾਰਟੀ ਆਪਣੇ ਆਪ ਨੂੰ ਇੱਕ ਸੈਕੂਲਰ ਪਾਰਟੀ ਕਹਿੰਦੀ ਹੁੰਦੀ, ਬਟ ਸੈਕੂਲਰ ਪਾਰਟੀ ਤੇ ਵੀ ਹਿੰਦੂਤਵ ਦਾ ਜਿਹੜਾ ਆਪਾਂ ਕਹਿ ਲਈਏ ਕਿ ਅਸਰ ਆ ਉਹ ਦੇਖਣ ਨੂੰ ਮਿਲਿਆ। ਔਰ ਭਾਜਪਾ ਦਾ ਤਾਂ ਤੁਸੀਂ ਦੇਖ ਹੀ ਸਕਦੇ ਹੋ। ਪਰ ਜਿਹੜਾ ਵਿਕਾਸ ਆ ਉਹ ਉੱਥੋਂ ਦੀਆਂ ਚੋਣ ਰੈਲੀਆਂ ਦੇ ਦੌਰਾਨ ਜਿਸ ਤਰੀਕੇ ਨਾਲ PM ਸਾਹਿਬ ਪ੍ਰਧਾਨ ਮੰਤਰੀ ਨੇ ਉੱਥੇ ਇੱਕ ਲੋਕਲ MLA ਵਾਂਗੂ ਜਾਂ ਇੱਕ ਵਰਕਰ ਵਾਂਗੂ ਵੋਟਾਂ ਮੰਗੀਆਂ ਪ੍ਰਧਾਨ ਮੰਤਰੀ ਹੁੰਦਿਆਂ ਦੇ ਬਾਵਜੂਦ, ਔਰ ਟਿੱਪਣੀਆਂ ਕੀਤੀਆਂ ਕਿ ਫਲਾਣਾ ਔਰੰਗਜ਼ੇਬ ਹੈ, ਫਲਾਣਾ ਨੀਚ ਬੰਦਾ ਵਾ, ਫਲਾਣਾ ਇਸ ਕਦਰ ਹੈ, ਇੱਥੋਂ ਪਾਕਿਸਤਾਨ ਦੀਆਂ ਜਿਹੜੀਆਂ ਪਾਕਿਸਤਾਨ ਗੁਜਰਾਤ ਚੋਣਾਂ ਨੂੰ ਪ੍ਰਭਾਵਿਤ ਕਰ ਰਹੇ, ਇਸ ਤਰ੍ਹਾਂ ਦੀਆਂ ਟਿੱਪਣੀਆਂ ਦੇਖੀਆਂ ਤਾਂ ਵਿਕਾਸ ਦਾ ਕਿਤੇ ਜ਼ਿਕਰ ਤੱਕ ਨਹੀਂ ਹੋਇਆ। ਔਰ ਇਹ ਉਹੀ ਗੁਜਰਾਤ ਆ ਜਿੱਥੋਂ ਦੇ ਕਈ ਪਿੰਡਾਂ ਨੇ ਬਾਈਕਾਟ ਕੀਤਾ ਵਾ ਇਲੈਕਸ਼ਨ। ਉਹ ਕਹਿੰਦੇ ਸਾਡੇ ਪੀਣ ਵਾਲਾ ਪਾਣੀ ਹੈ ਨੀ ਗਾ, ਸੋ ਅਸੀਂ ਇਲੈਕਸ਼ਨ ਦੇ ਵਿੱਚ ਅਸੀਂ ਨਹੀਂ ਪਾਰਟੀਸਪੇਟ ਕਰਦੇ। ਪਰ ਜਿਹੜੇ ਵਿਜੇ ਰੂਪਾਨੀ ਵਰਗੇ ਬੰਦੇ ਆ ਉਹ ਕਹਿੰਦੇ ਆ ਕਿ ਇਤਿਹਾਸ ਬਣਾਤਾ ਮੋਦੀ ਸਾਹਿਬ ਨੇ ਸੀ ਪਲੇਨ ਦੇ ਵਿੱਚ ਉਡਾਰੀ ਮਾਰ ਕੇ। ਜੀ 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 ਬਿਲਕੁਲ, ਜਿਸ ਤਰ੍ਹਾਂ ਤੁਸੀਂ ਮੋਦੀ ਸਾਹਿਬ ਦਾ ਬਿਆਨ ਕਰ ਹੀ ਦਿੱਤਾ ਹੈਗਾ ਆ, ਉਹ ਬਿਲਕੁਲ ਉੱਥੇ ਰਹੇ ਆ, ਗੁਜਰਾਤ ਦੇ ਵਿੱਚ ਹੀ ਰਹੇ ਆ ਜਿੰਨਾ ਚਿਰ, ਮੇਰੇ ਖਿਆਲ ਤੇ ਮਹੀਨਾ ਕੀ ਰਹੇ ਆ ਜੀ ਉੱਥੇ। ਜੀ ਹਾਂਜੀ, ਤੇ ਅੱਗੇ ਆਪਾਂ SSP ਰਾਜਜੀਤ ਖਿਲਾਫ ਜਾਂਚ ਲਈ SIT ਦੀ ਗਠਿਤ ਹੋ ਗਈ ਆ, ਉਹ ਮੇਰੇ ਖਿਆਲ ਦੇ ਵਿੱਚ ਕਾਫੀ ਇਹਨਾਂ ਦਾ ਰੌਲਾ ਗੋਲਾ ਹੈ। ਹਾਂਜੀ ਬਿਲਕੁਲ, ਤੁਸੀਂ ਨਾ ਚਰਚਾ ਸੁਣੀ ਹੋਣੀ ਹੈ ਇੱਕ ਆਪਣੇ ਰੇਡੀਓ ਤੇ ਵੀ, ਕਾਫੀ ਜਰਨਲਿਸਟ ਸਾਹਿਬਾਨ ਨੇ ਜਿਹੜੇ ਆਪਣੇ ਤੋਂ ਵੱਡੇ ਨੇ ਜਾਂ ਪਹਿਲਾਂ ਆ ਚੁੱਕੇ ਨੇ ਇਸ ਤੋਂ ਖਬਰਾਂ ਦੇ ਵਿੱਚ, ਤਾਂ ਉਹਨਾਂ ਨੇ ਇੱਕ ਗੱਲ ਜ਼ਰੂਰ ਸ਼ੇਅਰ ਕੀਤੀ ਹੋਣੀ ਆ। ਉਹ ਇਹ ਹੈ ਕਿ ਜਿਹੜਾ ਰਾਜਜੀਤ ਸਿੰਘ ਹੁੰਦਲ ਆ, ਉਹਨੇ ਜਿਹੜਾ STF ਦਾ ਮੁਖੀ ਆ ਹਰਪ੍ਰੀਤ ਸਿੰਘ ਸਿੱਧੂ, ਉਹਦੇ ਤੇ ਐਲੀਗੇਸ਼ਨ ਲਾਏ ਸੀਗੇ ਕਿ ਬਾਈ ਇਹ ਬੰਦਾ ਮੈਨੂੰ ਨਿੱਜੀ ਤੌਰ ਤੇ ਤੰਗ ਕਰ ਰਿਹਾ ਵਾ। ਸੋ ਉਹ ਜਿਹੜਾ ਮਸਲਾ ਵਾ ਉਹ ਹਾਈ ਕੋਰਟ ਦੇ ਵਿੱਚ ਚਲਾ ਗਿਆ, ਤੇ ਹਾਈ ਕੋਰਟ ਦੇ ਵਿੱਚ ਜਦੋਂ ਇਹ ਗੱਲ ਚਲੀ ਗਈ ਤਾਂ ਹੁਣ ਹਾਈ ਕੋਰਟ ਨੇ ਕੀ ਕੀਤਾ ਵਾ, ਹੁਣ ਨਵੀਂ ਇੱਕ ਜਿਹੜੀ SIT ਆ ਉਹ ਬਣਾਤੀ ਗਈ ਹੈ STF ਤੋਂ ਲਹਿਦੀ। ਸੋ SIT ਜਾਂਚ ਕਰੂਗੀ ਕਿ ਰਾਜਜੀਤ ਸਿੰਘ ਹੁੰਦਲ ਦਾ ਨਸ਼ੇ ਦੇ ਕੇਸ ਦੇ ਵਿੱਚ ਕੀ ਰੋਲ ਆ। ਸੋ ਇਹ ਆ ਕਿ ਜਿਹੜਾ ਇਹ ਇੰਦਰਜੀਤ ਸਿੰਘ ਵਾਲਾ ਜਿਹੜਾ ਕੇਸ ਆ ਉਹਦੇ ਵਿੱਚ ਜਿਹੜਾ ਮਾਮਲੇ ਦੀ ਜਾਂਚ ਹੋ ਰਹੀ ਸੀਗੀ, ਕਿ ਉੱਥੇ ਉਹਦੇ ਮਾਮਲੇ ਦੀ ਜਾਂਚ ਦੇ ਦੌਰਾਨ ਹੀ ਜਿਹੜਾ ਵਾ ਰਾਜਜੀਤ ਸਿੰਘ ਹੁੰਦਲ ਦਾ ਨਾਮ ਆਇਆ ਸੀਗਾ। ਹੁਣ ਜਿਹੜੀ ਇਹਦੀ ਤਫਤੀਸ਼ ਆ ਉਹ 3 ਮੈਂਬਰੀ SIT ਕਰੂਗੀ, ਤੇ ਇਸੇ ਕਰਕੇ ਜਿਹੜੀ ਇਹਦੀ ਲੀਡ ਆ ਉਹ ਹੈ ADGP ਪ੍ਰਮੋਦ ਕੁਮਾਰ ਤੇ ਸਿਧਾਰਥ ਚਟੋਪਾਧਿਆਏ ਤੇ IG ਕੁੰਵਰ ਵਿਜੇ ਪ੍ਰਤਾਪ। ਪਰ ਜਿਹੜੀ ਦੂਜਾ ਮਾਮਲੇ ਆ ਉਹਦੀ ਜਿਹੜੀ ਜਾਂਚ ਆ ਉਹ ਜਾਰੀ ਰਹੂਗੀ ਦੂਜੇ ਦੇ ਦੌਰਾਨ, STF ਦੇ ਦੌਰਾਨ। ਜਿਹੜੀ ਸਪੈਸ਼ਲ ਟਾਸਕ ਫੋਰਸ ਆ ਉਹ ਰਾਜਜੀਤ ਸਿੰਘ ਹੋਰੀ ਉਹਨੂੰ ਲੀਡ ਕਰ ਰਿਹਾ ਇਸ ਟਾਈਮ। ਸੋ ਦੇਖੋ, 1-2 ਚੀਜ਼ਾਂ ਨੇ ਇਸ ਵੇਲੇ ਬਲਵਿੰਦਰ ਜੀ। ਇੱਕ ਤਾਂ ਇਹ ਆ ਕਿ ਜੇਕਰ ਰਾਜਜੀਤ ਸਿੰਘ ਹੁੰਦਲ ਦੇ ਖਿਲਾਫ ਕੋਈ ਨਿਕਲਦਾ ਵਾ ਤਾਂ ਕਿਰਕਰੀ ਕਿਹਦੀ ਹੋ? ਸਰਕਾਰ ਦੀ, ਕਿਉਂਕਿ ਉਹ ਪੰਜਾਬ ਸਰਕਾਰ ਦਾ ਇੱਕ ਅਫਸਰ ਆ, ਤੇ ਜੇਕਰ ਉਹਦੇ ਖਿਲਾਫ ਨਿਕਲਣ ਤੇ ਪੰਜਾਬ ਸਰਕਾਰ ਜਿਹੜੇ ਨਸ਼ੇ ਦੇ ਖਾਤਮੇ ਵਾਲੀ ਆ ਦਾਅਵਿਆਂ ਦੀ ਜਿਹੜੀ ਪਟਾਰੀ ਆ ਉਹਦੀ ਫੂਕ ਨਿਕਲ ਜਾਣੀ। ਦੂਜੇ ਪਾਸੇ ਜੇ ਜਿਹੜਾ ਆਪਾਂ ਕਹਿ ਲਈਏ ਕਿ ਹਰਪ੍ਰੀਤ ਸਿੰਘ ਸਿੱਧੂ ਆ ਜਿਹੜਾ STF ਸਪੈਸ਼ਲ ਟਾਸਕ ਫੋਰਸ ਨੂੰ ਲੀਡ ਕਰ ਰਿਹਾ ਵਾ, ਜਿੱਤੇ ਰਾਜਜੀਤ ਸਿੰਘ ਹੁੰਦਲ ਨੇ ਐਲੀਗੇਸ਼ਨ ਲਾਏ ਆ, ਔਰ ਐਲੀਗੇਸ਼ਨਾਂ ਤੋਂ ਬਾਅਦ ਜਿਹੜੀ SIT ਗਠਿਤ ਕੀਤੀ ਗਈ ਆ,
ਜੇਕਰ SPF ਤੇ ਇਹ ਚੀਜ਼ ਨਿਕਲਦੀ ਆ, ਹਰਪ੍ਰੀਤ ਸਿੰਘ ਸਿੱਧੂ ਕਿਸੇ ਗੱਲ ਤੇ ਝੂਠਾ ਪਾਇਆ ਜਾਂਦਾ, ਤਾਂ ਫਿਰ ਵੀ ਗਾਜ ਜਿਹੜੀ ਆ ਉਹ ਪੰਜਾਬ ਸਰਕਾਰ ਤੇ ਡਿੱਗਣੀ ਹੈ ਵੀ ਵੇਖੋ ਕਿਹੋ ਜਿਹਾ ਬੰਦਾ, ਨਿੱਜੀ ਕੀੜਾ ਕੱਢਣ ਵਾਲਾ ਬੰਦਾ ਇਹਨਾਂ ਨੇ ਸਪੈਸ਼ਲ ਟਾਸਕ ਫੋਰਸ ਦਾ ਜਿਹੜਾ ਵਾ ਉਹ ਆਗੂ ਬਣਾਤਾ। ਸੋ ਕੁਝ ਵੀ ਹੋਵੇ ਇਸ ਮਸਲੇ ਦੇ ਵਿੱਚ, ਕੁਝ ਵੀ ਨਿਕਲ ਕੇ ਆਵੇ, ਭਾਵੇਂ ਰਾਜਜੀਤ ਸਿੰਘ ਹੁੰਡਲ ਕਸੂਰਵਾਰ ਹੋਵੇ, ਭਾਵੇਂ ਹਰਪ੍ਰੀਤ ਸਿੰਘ ਸਿੱਧੂ ਕਸੂਰਵਾਰ ਹੋਵੇ, ਪਰ ਮੇਰੇ ਖਿਆਲ ਦੇ ਨਾਲ ਜੇ ਜਲੂਸ ਨਿਕਲਣਾ ਵਾ ਤੇ ਉਹ ਪੰਜਾਬ ਸਰਕਾਰ ਦਾ ਹੀ ਨਿਕਲਣਾ ਵਾ। ਔਰ ਇੱਕ ਗੱਲ ਇੱਥੇ ਸਾਬਿਤ ਹੋ ਜਾਂਦੀ ਆ ਕਿ ਜਦੋਂ ਪੰਜਾਬ ਸਰਕਾਰ ਦਾ ਜਿਹੜਾ ਪੁਲਿਸੀਆ ਤੰਤਰ ਆ ਉਹ ਭਾਵੇਂ ਕੰਮ ਸਹੀ ਕਰਦਾ ਹੋਵੇ ਜਾਂ ਕਿਵੇਂ ਵੀ ਕਰਦਾ ਹੋਵੇ, ਉਹਦੀ ਹਰ ਇੱਕ ਕਾਰਗੁਜ਼ਾਰੀ ਜਿਹੜੀ ਆ ਉਹ ਤੇ ਸਵਾਲੀਆ ਨਿਸ਼ਾਨ ਜ਼ਰੂਰ ਖੜੇ ਹੁੰਦੇ। ਜੀ ਬਹੁਤ ਬਹੁਤ ਧੰਨਵਾਦ ਪ੍ਰਵੀਨ ਸ਼ਰਮਾ ਜੀ। ਜੀ ਧੰਨਵਾਦ ਜੀ ਤੁਹਾਡਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਪ੍ਰਵੀਨ ਸ਼ਰਮਾ ਜੀ। ਅੱਜ ਮਿੰਟੂ ਗੁਰਸਰੀਆ ਜੀ ਥੋੜ੍ਹੇ ਬਿਜੀ ਸੀਗੇ। ਹੁਣ ਬਲਵਿੰਦਰ ਕੌਰ ਵੱਲੋਂ ਇਸ ਪ੍ਰੋਗਰਾਮ ਦੇ ਵਿੱਚ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।